ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਦੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ, ਟੋਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 24 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵਲਾਈਏ ਤੇ ਸ਼ੁਰੂਆਤ ਕਰੀਏ ਆਪਾਂ ਰਿਪੋਰਟ ਜਿਹੜੀ ਕਿ ਆਈ ਹੈ ਵੀਡੀਓ ਕਾਂਡ ਦੇ ਮਾਮਲੇ ਦੇ ਵਿੱਚ। ਉਸ ਰਿਪੋਰਟ ਦੇ ਵਿੱਚ ਇੱਕ ਤੱਥ ਹੁਣ ਇਹ ਵੀ ਸਾਹਮਣੇ ਆ ਗਿਆ ਸ਼ਰਮਾ ਜੀ ਕਿ ਨਕਲੀ ਰਿਪੋਰਟ ਦੇ ਲਈ ਜਿਹੜੀ ਰਿਲੀਜ਼ ਕੀਤੀ ਸੀਗੀ ਰਕਮ ਉਹ 3 ਕਰੋੜ ਸੀ, ਪਰ ਭੁਗਤਾਨ ਇਸ ਮਾਮਲੇ ਦੇ ਵਿੱਚ 10 ਲੱਖ ਰੁਪਏ ਦਾ ਕੀਤਾ ਗਿਆ ਜੀ। ਕੀ ਹੈ ਇਸ ਦੇ ਮਗਰ ਤੱਥ ਜੀ? ਪ੍ਰਵੀਨ ਜੀ, ਪੰਜਾਬ ਸਰਕਾਰ ਵੱਲੋਂ ਜੀ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਟੀਮ ਵੱਲੋਂ ਦਮ ਭਰਿਆ ਗਿਆ ਕਿ ਜੀ ਅਸੀਂ ਜਿਹੜੀ ਜਾਂਚ ਕਰਾਈ ਆ ਵੀਡੀਓ ਦੀ ਉਹ 1191 ਐਂਗਲਾਂ ਤੋਂ ਜਾਂਚ ਹੋਈ ਆ ਤੇ ਉਹਦੇ ਵਿੱਚ ਇਹ ਸਾਬਤ ਹੋ ਗਿਆ ਕਿ ਉਸ ਵੀਡੀਓ 'ਚ ਭਗਵੰਤ ਮਾਨ ਨਹੀਂ ਹੈਗਾ। ਉਸ ਰਿਪੋਰਟ ਨੂੰ ਜਿਸ ਬੰਦੇ ਨੇ ਤਿਆਰ ਕੀਤੀ ਉਹ ਕਹਿੰਦਾ ਵੀ ਨਕਲੀ ਰਿਪੋਰਟ ਹੈ ਜੀ। ਉਹ ਬੰਦਾ ਹੀ ਜਿਹਦੇ ਤੱਕ ਪਹੁੰਚ ਕਰਕੇ ਜਿਹਨੂੰ ਕਹਿੰਦੇ 10 ਲੱਖ ਦੇ ਕੇ ਰਿਪੋਰਟ ਤਿਆਰ ਕਰਾਈ ਹੈ, ਜਸਪ੍ਰੀਤ ਜੱਸੀ ਨਾਮ ਦਾ ਬੰਦਾ ਹੈ ਨਾ, ਉਹ ਸਾਹਮਣੇ ਆ ਕੇ ਉਹ ਕਹਿੰਦਾ ਵੀ ਕਿ ਮੇਰੇ ਤੋਂ ਧੱਕੇ ਨਾਲ ਤਿਆਰ ਕਰਾਈ ਹੈ, ਮੈਨੂੰ ਡਰਾ ਕੇ ਧਮਕਾ ਕੇ ਮੇਰੇ ਜਵਾਕਾਂ ਨੂੰ ਕਰਾ ਕੇ, ਉਹੀ ਸ਼ਿਕਾਇਤਕਰਤਾ ਬਣ ਕੇ ਸਾਹਮਣੇ ਆ ਗਏ। ਹੁਣ ਇਹ ਮਾਮਲਾ ਜੇ ਵਿਚਾਰਧੀਨ ਸੀ ਉਹ ਕਿ ਰਿਪੋਰਟ ਜਿਹੜਾ ਚੱਲ ਰਿਹਾ, ਇੱਕ ਪਾਸੇ ਜਥੇਦਾਰ ਸਾਹਿਬ ਨੇ 2 ਲੈਬਾਂ ਤੋਂ ਜਾਂਚ ਕਰਾ ਕੇ ਕਹਿਤਾ ਵੀ ਕਿ ਇਹਦੇ ਵਿੱਚ ਕੋਈ ਛੇੜਖਾਨੀ ਨਹੀਂ, ਕੋਈ ਕੁਛ ਨਹੀਂ। ਦੂਜੇ ਪਾਸੇ ਕਹਿੰਦੇ ਲਓ ਜੀ ਸਾਡੀ ਲੈਬ ਦੀ ਰਿਪੋਰਟ ਹੈ, ਉਹਦੇ ਵਿੱਚ ਸਾਰਾ ਕੁਛ ਇਹ ਹੈ। ਤੇ ਉਹਦੇ ਲਈ ਹੁਣ ਸਵਾਲ ਇਹ ਖੜਾ ਹੋਇਆ ਕਿ ਪੰਜਾਬ ਦੇ 2 ਅਫਸਰ ਦਾ ਜ਼ਿਕਰ ਖੁੱਲ ਕੇ ਆ ਗਿਆ ਜੀ। ਬਕਾਇਦਾ ਤੌਰ ਤੇ ਬੇਸ਼ੱਕ FIR ਜੀਨ ਤੇ ਸਿਰਸੇ ਦੇ 2 ਬੰਦਿਆਂ ਦੇ ਖਿਲਾਫ ਹੈ, ਉਹ 2 ਬੰਦੇ ਗ੍ਰਿਫਤਾਰ ਨੇ। ਜੇ ਤਾਂ ਬੀਜੇਪੀ ਨੇ ਸਿਰਫ ਮੁੱਖ ਮੰਤਰੀ ਤੇ ਉਹਦੀ ਟੀਮ ਨੂੰ ਡਰਾ ਕੇ ਰੱਖਣਾ ਹੋਇਆ ਫਿਰ ਤਾਂ ਮੂਰੇ ਭਜਾਈ ਰੱਖਣਗੇ ਜੀ। ਸਹੀ ਹੈ। ਤੇ ਜੇ ਉਹਨਾਂ ਨੇ ਸੱਚਮੁੱਚ 2027 ਦੀਆਂ ਚੋਣਾਂ ਨੂੰ ਵੀ ਧਿਆਨ 'ਚ ਰੱਖ ਕੇ ਕੰਮ ਕਰਨਾ ਹੋਇਆ ਫਿਰ ਉਹ ਟੰਗਣਗੇ ਅਫਸਰਾਂ ਨੂੰ ਵੀ, ਤੇ ਹੋ ਸਕਦਾ ਕਿ ਮੁੱਖ ਮੰਤਰੀ ਦੇ ਘਰ ਦੀਆਂ ਪੌੜੀਆਂ ਵੀ ਚੜ੍ਹ ਜਾਣ। ਮੈਂ ਇਨਸਾਫ ਦੀ ਗੱਲ ਨਹੀਂ ਕਰ ਰਿਹਾ ਕਿ ਕੋਈ ਵੀ ਧਿਰ ਇਨਸਾਫ ਦੀ ਮਨਸ਼ਾ ਨਾਲ ਕੰਮ ਕਰ ਰਹੀ, ਨਾ। ਸਾਰੀਆਂ ਧਿਰਾਂ ਸਿਰਫ ਵੋਟਾਂ ਦੀ ਮਨਸ਼ਾ ਨਾਲ ਕੰਮ ਕਰ ਰਹੀਆਂ। ਇਸ ਲਈ ਇਹ ਦੇਖਣ ਵਾਲੀ ਗੱਲ ਹੈ ਕਿ ਬੀਜੇਪੀ ਕੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਇਹ ਅਜੇ ਮੂਹਰੇ ਰੱਖਦੀ ਹੈ ਕਿ ਆਪਣੇ ਆਪ ਨੂੰ ਮੂਹਰੇ ਰੱਖਣ ਦੀ ਕਵਾਇਦ ਵੱਲ ਵੀ ਜਾਂਦੀ ਹੈ। ਪਰ ਸਵਾਲ ਤਾਂ ਉਹਨਾਂ ਅਫਸਰਾਂ ਅਧਿਕਾਰੀਆਂ ਤੇ ਜਿਨ੍ਹਾਂ ਦਾ ਜ਼ਿਕਰ ਆ ਰਿਹਾ ਜੀ। 2 ਨਾਮ ਨੇ, ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਜੀ, ਇਸੇ ਤਰ੍ਹਾਂ SP ਕ੍ਰਾਈਮ ਜਸ਼ਨਦੀਪ ਸਿੰਘ ਗਿੱਲ। ਇਹ 2 ਨਾਮ ਕਹਿੰਦੇ ਵੀ ਸਰਕਾਰੀ ਗੱਡੀਆਂ ਇੱਥੋਂ ਗਈਆਂ ਗੁੜਗਾਉਂ, ਹੈ ਨਾ, ਬੜਾ ਨਾਮੀ ਗ੍ਰਾਮੀ 5 ਸਟਾਰ ਹੋਟਲ ਕਰਾਊਨ ਪਲਾਜ਼ਾ, ਉਹਦੀਆਂ ਵੀਡੀਓ ਆ ਗਈਆਂ ਜੀ ਕਿ ਲਓ ਜੀ ਰੋਟੀ ਖਾ ਰਹੇ ਨੇ ਸਵੇਰ ਦੀ, ਬ੍ਰੇਕਫਾਸਟ ਜਿਹਨੂੰ ਕਹਿੰਦੇ ਨੇ ਜੀ, ਆ ਲਓ ਜੀ ਬਾਹਰ ਲੌਬੀ 'ਚ ਬੈਠੇ ਨੇ ਜੀ, ਚੱਲ ਰਿਹਾ ਜੀ, ਉੱਥੇ ਹੀ ਰਿਪੋਰਟਾਂ ਤਿਆਰ ਹੋ ਰਹੀਆਂ ਨੇ ਕਹਿੰਦੇ। ਹੁਣ ਉਹ ਬੰਦਾ ਕਹਿੰਦਾ ਵੀ ਆਹ ਚੱਕੋ ਮੇਰੇ ਖਾਤਿਆਂ ਦਾ ਹਿਸਾਬ ਕਿਤਾਬ ਇੰਨੇ, ਆ ਫਲਾਣੇ ਖਾਤੇ ਦੇ ਵਿੱਚ 7 ਲੱਖ ਪਵਾਏ, ਆ ਫਲਾਣੇ ਖਾਤੇ 'ਚ 3 ਲੱਖ ਪਵਾਏ, ਇੰਜ 10 ਲੱਖ ਆਇਆ ਜੀ ਮੇਰੇ ਕੋਲ। ਠੀਕ ਹੈ ਜੀ। ਉਹਦੇ ਬੱਟੇ ਮੇਰੇ ਤੋਂ ਰਿਪੋਰਟ ਲਈ ਹੈ। ਵਿਕਰਮ ਮਜੀਠੀਆ ਕਹਿੰਦਾ ਵੀ 3 ਕਰੋੜ ਜਾਰੀ ਹੋਏ ਨੇ। ਹੁਣ ਵਿਕਰਮ ਮਜੀਠੀਆ ਕੋਲੇ ਜਾਣਕਾਰੀ ਕਿੱਥੋਂ ਆ ਜੀ? ਔਰ ਉਹ ਦੋਸ਼ ਸਿੱਧਾ ਪੰਜਾਬ ਦੇ ਪੁਲਿਸ ਤੰਤਰ ਤੇ ਲੱਗ ਰਿਹਾ ਕਿ ਪੁਲਿਸ ਦਾ ਸੀਕ੍ਰੇਟ ਫੰਡ ਹੁੰਦਾ ਇੱਕ, ਉਹ ਸੀਕ੍ਰੇਟ ਫੰਡ ਦੇ ਵਿੱਚੋਂ ਇਸ ਕੰਮ ਦੇ ਲਈ, ਇਹ ਨਕਲੀ ਰਿਪੋਰਟ ਦੇ ਲਈ 3 ਕਰੋੜ ਰੁਪਇਆ ਰਿਲੀਜ਼ ਹੋਇਆ। ਅੱਛਾ।
ਹੁਣ ਮਤਲਬ ਗੜਗਾਉਂ ਗੱਡੀਆਂ ਨੇ ਜਾਣਾ ਹੋਵੇ 2 3 4 5 ਗੱਡੀਆਂ, ਤਾਂ ਕੀ ਉਹ ਲੱਖਾਂ ਦਾ ਤੇਲ ਪੀ ਜਾਂਦੀ ਹੈ? ਜੇ 2 ਕਮਰੇ ਲੈ ਕੇ ਰਹਿਣਾ ਵੀ ਪਵੇ, ਚੱਲ ਹੋਰ ਸਿਕਿਉਰਿਟੀ ਵਾਲੇ ਹੋਣਗੇ ਨਾਲ, 4 ਕਮਰੇ ਲੈ ਲਏ 5 ਕਮਰੇ ਲੈ ਲਏ, ਕੀ ਲੱਖ ਰੁਪਏ ਨੂੰ ਕਮਰਾ, ਕੀ 2 ਲੱਖ ਨੂੰ ਕਮਰਾ, ਸਹੀ ਹੈ, ਕਿ ਇੱਕ ਬੰਦਾ ਲੱਖ ਦੀ ਰੋਟੀ ਖਾ ਕੇ 3 ਕਰੋੜ ਕਾਹਦੇ ਪੈਸੇ? ਤਾਂ ਜੇ ਸੁੱਕਾ ਪੱਕਾ ਹਿਸਾਬ ਲਾਓ ਤਾਂ ਇਹ ਸਾਰਾ ਰੋਟੀ ਪਾਣੀ ਮਿਲਾ ਕੇ ਜਿਸ 5 ਸਟਾਰ ਦਾ ਫਾਰਮੂਲੇ ਜਿਹੜੇ ਲਾਉਂਦੇ ਨੇ, ਤਾਂ ਵੀ ਇਹ ਲੱਖ 2 ਲੱਖ 3 ਲੱਖ ਤੋਂ ਉੱਪਰ ਨਹੀਂ ਬਣਦਾ। ਚਲੋ ਮੈਂ ਕਹਿੰਦਾ ਤੁਸੀਂ ਉੱਕਾ ਪੱਕਾ ਹਿਸਾਬ ਲਾ ਲਓ ਕਿ ਵੀ ਪਤਾ ਨਹੀਂ ਵੀ ਜੇ 10 ਲੱਖ ਉਹਨੂੰ ਦਿੱਤਾ, ਹੋ ਸਕਦਾ ਹੋਰ ਕਿਸੇ ਦਾ ਵੀ ਆ 2 ਜਿਹੜੇ ਫੜੇ ਨੇ ਉਹਨਾਂ ਦਾ ਹੀ ਮਾੜਾ ਮੋਟਾ ਮੂੰਹ ਬੰਦ ਕੀਤਾ ਹੋਵੇ, ਕੁਛ ਕੀਤਾ ਹੋਵੇ, ਆਪਾਂ ਲਾ ਲਈਏ ਕਿ 20 ਲੱਖ ਖਰਚਤਾ, ਤੇ 2 ਕਰੋੜ 80 ਲੱਖ ਰੁਪਈਆ ਕਿੱਥੇ ਗਿਆ, ਉਹਦਾ ਹਿਸਾਬ ਕਿਹਨੇ ਦੇਣਾ? ਸਹੀ ਹੈ, ਬਿਲਕੁਲ। ਡੀਜੀਪੀ ਸਾਹਿਬ ਆ ਕੇ ਦੱਸਣ ਕਿ ਵਿਕਰਮ ਮਜੀਠੀਆ ਝੂਠ ਬੋਲਦਾ ਸੀ, FIR ਕਰਤੀ, 3 ਕਰੋੜ ਤਾਂ ਜਾਰੀ ਨਹੀਂ ਹੋਇਆ, ਦੱਸ ਦੇਣ ਆ ਕੇ, ਆਪਣਾ ਰਿਕਾਰਡ ਦੇ ਦੇਣ ਜੀ, ਅਦਾਲਤ 'ਚ ਉਹ ਵੀ ਸਾਬਤ ਹੋ ਜਾਊਗਾ। ਜਾਂ ਫਿਰ ਹੁਣ ਮੰਨਣਾ ਪਊਗਾ ਫਿਰ ਇਹ ਮਾਮਲਾ ਗ੍ਰਹਿ ਵਿਭਾਗ ਤੱਕ ਜਾਂਦਾ। ਗ੍ਰਹਿ ਵਿਭਾਗ ਦੇ ਮੁਖੀ ਭਗਵੰਤ ਮਾਨ ਨੇ, ਕੀ ਭਗਵੰਤ ਮਾਨ ਦੇ ਹੁਕਮ ਨੇ? ਸਹੀ ਹੈ, ਕਿਉਂਕਿ ਜੇ ਬਹਿਬਲ ਕਲਾਂ ਬਰਗਾੜੀ ਕਾਂਡ ਦੇ ਲਈ ਗ੍ਰਹਿ ਮੰਤਰੀ ਹੁੰਦਿਆਂ ਸੁਖਬੀਰ ਬਾਦਲ ਹੁਣ ਤੱਕ ਨਹੀਂ ਆਪਣਾ ਪਿੱਛਾ ਛਡਾ ਸਕੇ, ਅੱਜ ਵੀ ਆਵਾਮ ਪੁੱਛਦਾ ਕਿ ਲਓ ਜੀ ਸੁਖਬੀਰ ਜੀ ਦਿਓ ਜਵਾਬ, ਤੁਸੀਂ ਸੀ ਗ੍ਰਹਿ ਮੰਤਰੀ, ਗੋਲੀਆਂ ਚਲਾਉਣ ਦਾ ਹੁਕਮ ਕਿਹਨੇ ਦਿੱਤਾ? ਸਹੀ ਹੈ, ਤੇ ਅੱਜ ਭਗਵੰਤ ਮਾਨ ਜੀ ਤੁਸੀਂ ਹੋ ਗ੍ਰਹਿ ਮੰਤਰੀ ਪੰਜਾਬ ਦੇ, ਦਿਓ ਜਵਾਬ। 3 ਕਰੋੜ ਰਿਲੀਜ਼ ਕਰਾਉਣ ਦਾ, ਨਕਲੀ ਰਿਪੋਰਟ ਤਿਆਰ ਕਰਾਉਣ ਦਾ ਹੁਕਮ ਕਿਹਨੇ ਦਿੱਤਾ? ਜੀ, ਜਵਾਬ ਤਾਂ ਦੇਣਾ ਪੈਣਾ। ਹਾਂ, ਡੀਜੀਪੀ ਤੋਂ ਜ਼ਿਆਦਾ ਉਮੀਦ ਪਾਲਣੀ ਨਹੀਂ ਚਾਹੀਦੀ ਮੈਨੂੰ ਲੱਗਦਾ। ਸਹੀ ਹੈ, ਬਿਲਕੁਲ। ਡੀਜੀਪੀ ਤੋਂ ਹੁਣ ਜਾਂਚ ਕਰਵਾ ਲੈਣ ਫਿਰ ਇਸ ਗੱਲ ਦੀ ਵੀ, ਸਰਕਾਰ ਕਹਿ ਦੇਵੇ ਨਾ ਕਿ ਅਸੀਂ ਜਾਂਚ ਕਰਾ ਲੈਂਦੇ ਹਾਂ ਕਿ ਜੀ ਇਹ 3 ਕਰੋੜ ਜਾਰੀ ਹੋਇਆ ਕਿ ਨਹੀਂ ਹੋਇਆ, ਇੱਕ ਵਫਦ ਫੇਰ ਲੈ ਕੇ ਚੱਲ ਜਾਣਾ ਹਰਪਾਲ ਚੀਮਾ। ਸਹੀ ਹੈ, ਬਲਤੇਜ ਪੰਨੂ ਪਹਿਲੇ ਹੀ ਨੇ ਨਾਲ ਲੈ ਜਾਣ। ਪਰ ਪ੍ਰਵੀਨ ਜੀ ਸਵਾਲ ਤਾਂ ਇਹ ਹੈ ਕਿ ਹਲੇ ਚੰਦ ਦਿਨ ਪਹਿਲਾਂ ਇੱਕ ਦੇ ਕੇ ਆਏ ਨੇ ਮੰਗ ਪੱਤਰ ਕਿ ਅਸੀਂ ਜਾਂਚ ਕਰਾਉਣੀ ਹੈ ਜੀ ਇਸ ਮਸਲੇ ਦੀ, ਕਿ ਵੀਡੀਓ ਕਿੱਥੋਂ ਬਣੀ, ਕਿਹਨੇ ਬਣਾਈ, ਕੀ ਮਾਮਲਾ ਹੈ ਜੀ ਇਹ ਸਾਰਾ। ਜਾਣ ਬੁੱਝ ਕੇ ਜਦੋਂ ਜਥੇਦਾਰ ਸਾਹਿਬ ਨੇ ਐਲਾਨ ਕੀਤਾ ਤਾਂ ਡੀਜੀਪੀ ਸਾਹਿਬ ਨੂੰ ਮਿਲਣਗੇ। ਵੈਸੇ ਡੀਜੀਪੀ ਆਪ ਨਹੀਂ ਮਿਲਦਾ, ਸਰਕਾਰ ਵਿਰੋਧੀ ਧਿਰ ਦਾ ਕੀ ਮਿਲਣਾ, ਸਰਕਾਰ ਨੂੰ ਵੀ ਨਹੀਂ ਮਿਲਦਾ। ਉਹਨੇ ਅੱਗੇ ਆਪਣਾ ਅਫਸਰ ਦਿੱਤਾ ਕਿ ਲਓ ਇਹਨੂੰ ਦੇ ਜਾਓ। ਸਰਕਾਰ ਵਾਲੇ ਤਾਂ ਆਪ ਜਾ ਕੇ ਬਹਿ ਜਾਂਦੇ ਆ। ਚਲੋ ਇਹ ਤਾਂ 4 ਦਿਨਾਂ ਦੀ ਗੱਲ ਹੈ, ਜੇ 4 ਦਿਨ ਹੋਏ ਨੇ, ਜਾਂਚ ਸ਼ਾਇਦ ਟਾਈਮ ਲੱਗ ਜਾਵੇ ਜੀ। ਤੁਹਾਨੂੰ ਯਾਦ ਹੈ ਮਿਸ਼ਨ ਲੋਟਸ ਦੇ ਨਾਂ ਦੇ ਉੱਤੇ ਵੀ ਗਏ ਸੀ ਹਰਪਾਲ ਚੀਮਾ ਜੀ ਵਫਦ ਲੈ ਕੇ, ਸ਼ਿਕਾਇਤ ਦੇਣਗੇ ਜੀ ਡੀਜੀਪੀ ਸਾਹਿਬ ਕਰਿਓ ਜਾਂਚ ਕਿ ਜੀ ਕੌਣ ਆਇਆ ਸੀ ਸਾਨੂੰ ਖਰੀਦਣ। ਅੱਜ ਤੱਕ ਉਹ ਜਾਂਚ ਕਿਉਂ ਨਹੀਂ ਸਾਹਮਣੇ ਆਈ? ਸਹੀ ਹੈ, ਬਿਲਕੁਲ। ਨਾ ਉਹ ਜਾਂਚ ਸਾਹਮਣੇ ਆਈ, ਨਾ ਜਿਹੜੀ ਪਹਿਲਾਂ ਦੇਖਿਆ ਨਾ ਉਹ ਜਾਂਚ ਸਾਹਮਣੇ ਆਉਣੀ, ਨਾ 3 ਕਰੋੜ ਦੀ ਜਾਂਚ ਤੁਸੀਂ ਕਰਾਉਣੀ। ਸਹੀ ਹੈ, ਕਿਉਂਕਿ ਸਾਰੀ ਦਾਲ ਤੁਸੀਂ ਕਾਲੀ ਰਝਾ ਰਹੇ ਹੋ। ਸੋ ਇਸ ਲਈ ਦਾਲ ਹੀ ਕਾਲੀ ਹੈ ਜਨਾਬ, ਇਹਦਾ ਕੁਛ ਨਹੀਂ ਹਿੱਲਾ ਵਸੀਲਾ ਹੋਣਾ। ਇਹ ਅਜੇ ਤਾਂ ਇਹ ਇੱਕ ਪਰਤ ਖੁੱਲੀ ਹੈ, ਇਹ ਤਾਂ ਜਿਉਂ-ਜਿਉਂ ਚੋਣਾਂ ਨੇੜੇ ਆਉਣੀਆਂ ਪਰਤਾਂ ਬਹੁਤ ਖੁੱਲਣੀਆਂ, ਪਰ ਭਗਤਾਂ ਤੇ ਭੇਡਾਂ ਨੂੰ ਹੁਣ ਫਰਕ ਨਹੀਂ ਪੈਂਦਾ। ਸਹੀ ਹੈ ਜੀ, ਬਿਲਕੁਲ। ਅਗਲੀ ਗੱਲ ਕਰੀਏ ਸ਼ਰਮਾ ਜੀ, ਵੀਡੀਓ ਕਾਂਡ ਦੇ ਵਿੱਚ ਘਿਰੇ ਮੁੱਖ ਮੰਤਰੀ ਦੀ, ਇਹ ਹੁਣ ਭਾਜਪਾ ਵਾਲਿਆਂ ਨੂੰ ਘਿਰੀ ਜਾਂਦੇ ਆ ਜੀ ਉਲਟਾ। ਦੇਖੋ ਜਦੋਂ ਤੁਸੀਂ ਇਹ ਸਟੈਂਡ ਲੈ ਲਿਆ ਕਿ ਮੈਂ ਨਾ ਮੰਨੂ, ਸਹੀ ਹੈ, ਫਿਰ ਚਾਹੇ ਕੁਛ ਹੋ ਜਾਵੇ। ਤੁਸੀਂ ਜਦੋਂ ਇਹ ਧਾਰੇ ਲਿਆ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਝੂਠਾ ਸਾਬਤ ਕਰਨਾ, ਫਿਰ ਅਫਸੋਸ, ਫਿਰ ਤੁਸੀਂ ਕਰਾਹੇ ਪੈ ਚੁੱਕੇ ਹੋ। ਸਹੀ ਹੈ, ਬਿਲਕੁਲ। ਆਪਾਂ ਪਹਿਲਾਂ ਵੀ ਕਹਿੰਦੇ ਆਏ ਹਾਂ ਕਿ ਇਹ ਨਾ ਜਦੋਂ ਇਹਨਾਂ ਨੂੰ ਸਵਾਲ ਆਉਂਦੇ ਸੀ ਕਦੇ ਵੀ ਇਹ ਵੀ ਤੁਸੀਂ ਆਹ ਬੰਦਾ ਐ ਕਿਵੇਂ ਲਾਤਾ, ਇਹਦੀ ਨਿਯੁਕਤੀ ਐ ਕਿਵੇਂ ਕਰਤੀ, ਤੁਸੀਂ ਆਹ ਪੰਚਾਇਤੀ ਚੋਣਾਂ 'ਚ, ਆਹ ਬਲਾਕ ਸੰਮਤੀ ਚੋਣਾਂ 'ਚ ਧੱਕਾ ਕਿਵੇਂ ਕਰ ਲਿਆ, ਹੈਨਾ, ਤੁਸੀਂ ਆਹ ਬੰਦੇ ਦਿੱਲੀ ਵਾਲੇ ਕਿਵੇਂ ਬਿਠਾ ਲਏ। ਅਕਾਲੀ ਤਾਂ ਐ ਕਰਦੇ ਸੀ ਜੀ, ਉਹਨਾਂ ਦੇ ਰਾਜ ਤਾਂ ਹੁੰਦਾ ਸੀ, ਕਾਂਗਰਸੀਆਂ ਦੀ ਹਾਈ ਕਮਾਂਡ ਵੀ ਤਾਂ ਦਿੱਲੀ ਆ। ਬਿਲਕੁਲ ਬਿਲਕੁਲ, ਸਾਰਾ ਕੁਝ ਐਂ ਗਣਾਉਂਦੇ ਸੀ, ਪਹਿਲਾਂ ਵੀ ਤਾਂ ਹੀ ਹੁੰਦਾ ਸੀ, ਇਸ ਲਈ ਐਂ ਚੱਲੂਗਾ। ਵੀ ਲੋਕਾਂ ਨੂੰ ਤੁਸੀਂ ਇਹੀ ਕਹਿ ਕੇ ਆਏ ਸੀ ਕਿ ਇਹ ਮਾੜੇ ਨੇ, ਕਰਪਟ ਨੇ, ਠੱਗ ਨੇ, ਚੋਰ ਨੇ, ਦੁੱਧ ਦੇ ਧੋਤੇ ਸੱਚੇ ਸੁੱਚੇ ਅਸੀਂ ਆ, ਚਾਹੇ ਤੱਤੇ ਤਵੇ ਤੇ ਬਿਠਾ ਲਓ। ਤੇ ਹੁਣ ਤੁਸੀਂ ਕਹਿ ਰਹੇ ਹੋ ਜੋਗ ਸ਼ੋਅ ਕਰਦੇ ਸੀ ਉਹੀ ਕੁਛ ਕਰ ਰਹੇ। ਹੁਣ ਇਸ ਮਸਲੇ 'ਚ ਵੀ ਜਦੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਜਿਹੜੇ ਕਈ ਪੰਥਕ ਧਿਰਾਂ ਨੂੰ ਵੀ ਬਤੌਰ ਜਥੇਦਾਰ ਪ੍ਰਵਾਨ ਨਹੀਂ ਸੀ, ਸਹੀ ਹੈ, ਪਰ ਫਿਰ ਦਿਨ ਚੜੇ 'ਚ ਪੱਗ ਬਣਾਉਣੀ ਪਈ ਦੁਬਾਰਾ। ਉਸ ਤੋਂ ਬਾਅਦ ਥੋੜਾ ਜਿਹਾ ਪੈਰ ਧਰਾ ਹੋਇਆ, ਪਰ ਇਸ ਮੌਕੇ ਉਸ ਸਥਾਨ ਦੇ ਉੱਤੇ ਜਥੇਦਾਰ ਤਾਂ ਆਉਣੇ, ਔਰ ਤੁਸੀਂ ਮਾਨਤਾ ਦੇ ਚੁੱਕੇ ਹੋ ਖੁਦ ਜਨਵਰੀ 'ਚ ਜਾ ਕੇ ਉਹਨਾਂ ਮੂਹਰੇ ਬੈਠ ਕੇ। ਸਹੀ ਹੈ,
ਤੇ ਜਾਂ ਤਾਂ ਉਸ ਦਿਨ ਮਾਨਤਾ ਨਾ ਦਿੰਦੇ ਕਿ ਮੈਂ ਨਹੀਂ ਜੀ ਇਸ ਜਥੇਦਾਰ ਸਾਹਿਬ ਕੋਲ ਜਾਊਂਗਾ। ਅੱਜ ਵੀ ਉਹੀ ਜਥੇਦਾਰ ਸਿੰਘ। ਸਹੀ ਹੈ। ਹੁਣ ਜਦੋਂ ਤੁਹਾਡੀ ਵਾਰੀ ਆਈ ਤੇ ਤੁਹਾਨੂੰ ਕਿਹਾ ਵੀ ਕਿ ਲਓ ਜੀ ਆ ਤੁਸੀਂ ਤਾਂ ਨਹੀਂ ਦੱਸੀਆਂ 2 ਲੈਬ ਅਸੀਂ ਜਾਂਚ ਕਰਾ ਲਈ, ਪਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਦਮ ਭਰਦੇ ਨੇ ਕਿ ਜੀ ਇਹ ਜਾਂਚ ਅਸੀਂ ਸੁਪਰੀਮ ਕੋਰਟ ਦੀ ਮਾਨਤਾ ਪ੍ਰਾਪਤ, ਕੇਂਦਰ ਸਰਕਾਰ ਦੀ ਮਾਨਤਾ ਪ੍ਰਾਪਤ ਲੈਬ ਤੋਂ ਕਰਾਈਆਂ ਨੇ। ਤੇ ਉਹਦੇ ਆਧਾਰ ਤੇ ਜਦੋਂ ਆਇਆ ਫੈਸਲਾ, ਕਹਿੰਦੇ ਜੀ ਅਸੀਂ ਨਹੀਂ ਹੁਕਮਨਾਮਾ ਮੰਨਦਾ। ਬਾਦਲ ਨੇ ਕਿਹੜਾ ਮੰਨਿਆ, ਧਾਮੀ ਨੇ ਕਿਹੜਾ ਮੰਨਿਆ, ਬਡੂੰਗਰ ਨੇ ਕਿਹੜਾ ਮੰਨਿਆ, ਤੁਸੀਂ ਉਸੇ ਲਾਈਨ 'ਚ ਖੜ ਕੇ ਜਾ ਕੇ। ਤਾਂ ਫਿਰ ਲੋਕਾਂ ਨੇ ਉਹ ਕਿਹੜਾ ਪ੍ਰਵਾਨ ਕਰ ਲਏ। ਸਹੀ ਹੈ। ਲੋਕਾਂ ਨੇ ਉਹਨਾਂ ਨੂੰ ਕਿਹੜਾ ਸਰੱਖਾਂ ਤੇ ਬਿਠਾ ਲਿਆ ਜੀ। ਯਾਦ ਰੱਖੋ ਨਾ ਕਿ ਜਿਹਨੇ ਅਕਾਲ ਤਖਤ ਸਾਹਿਬ ਕਹਿੰਦੀ ਪਿੱਠ ਕਰੀ ਆ, ਉਹਦਾ ਹਸ਼ਰ ਕੀ ਹੋਇਆ। ਇਹ ਇੰਡੀਆ ਹੀ ਇੰਦਰਾ ਹੈ, ਇੰਦਰਾ ਹੀ ਇੰਡੀਆ ਹੈ, ਕਿੱਥੇ ਹੈ ਕਾਂਗਰਸ। ਸਹੀ ਹੈ, ਬਿਲਕੁਲ। ਸੋ ਯਾਦ ਰੱਖੋ ਨਾ। ਸੋ ਇਸ ਲਈ ਇਹ ਤਰੀਕਾ ਭਗਵੰਤ ਮਾਨ ਹੋਣੀ ਜਿਹੜਾ ਅਪਣਾ ਰਹੇ ਨੇ, ਮੈਂ ਕਹਿੰਦਾ ਆਪਾਂ ਭਗਵੰਤ ਮਾਨ ਦੀ ਗੱਲ ਨੂੰ ਬੜੀ ਕਰਦੇ ਹਾਂ ਕਿ ਭਗਵੰਤ ਮਾਨ ਕਹਿੰਦਾ ਕਿ ਵੀਡੀਓ 'ਚ ਮੈਂ ਨਹੀਂ, ਮੇਰਾ ਕੱਦ ਘੱਟ ਨਹੀਂ ਮਿਲਦਾ, ਮੇਰੀ ਬਣਤਰ ਨਹੀਂ ਮਿਲਦੀ, ਜਦੋਂ ਕਿ ਭਗਵੰਤ ਮਾਨ ਦੇ ਨੇੜਲੇ ਖੁਦ ਮੰਨਦੇ ਨੇ, ਸਰਕਾਰੀ ਅਫਸਰ ਅਧਿਕਾਰੀ ਖੁਦ ਮੰਨਦੇ ਨੇ ਜੀ ਹਾਂ ਕਿ ਭਾਈ ਇਹੋ ਜਿਹੀਆਂ ਬਹੁਤ ਤੁਰੀਆਂ ਫਿਰਦੀਆਂ ਨੇ ਵੀਡੀਓ, ਤਾਂ ਇਹੋ ਜਿਹੇ ਬਹੁਤ ਮਾਮਲੇ ਨੇ। ਸਹੀ ਹੈ। ਪਰ ਜੇ ਆਪਾਂ ਭਗਵੰਤ ਮਾਨ ਦੀ ਕਹੀ ਕਿ ਮੁੱਖ ਮੰਤਰੀ ਕਹਿ ਰਿਹਾ ਵੀ ਕਿ ਮੈਂ ਹੈ ਨਹੀਂ, ਮੇਰਾ ਕੱਦ ਘੱਟ ਨਹੀਂ ਮਿਲਦਾ, ਮੇਰਾ ਆ ਨਹੀਂ ਮਿਲਦਾ, ਇਹ ਕਹਿ ਕੇ ਕਿ ਮੈਂ ਇਸ ਲਈ ਅਕਾਲ ਤਖਤ ਸਾਹਿਬ ਨਹੀਂ ਜਾਊਂਗਾ, ਇਹਦੇ ਨਾਲ ਭਗਵੰਤ ਮਾਨ ਜੀ ਤੁਹਾਡਾ ਸਿਆਸੀ ਜਾਂ ਸਮਾਜਿਕ ਕੱਦ ਵੱਡਾ ਹੋ ਗਿਆ। ਸਹੀ ਹੈ, ਬਿਲਕੁਲ। ਤੁਸੀਂ ਵੱਡੇ ਕਿਵੇਂ ਹੁੰਦੇ ਸੀ? ਵੱਡੇ ਹੁੰਦੇ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚੱਲੀ ਤੇ ਸੁਖਬੀਰ ਸਿੰਘ ਬਾਦਲ ਕਾਰਵਾਈ ਕਰਨ ਦੀ ਬਜਾਏ, ਕਤਲ ਦੀ FIR ਕਰਾਉਣ ਦੀ ਬਜਾਏ ਇਹ ਕਹਿੰਦਾ ਕਿ ਗੁਰੂ ਰਾਮਦਾਸ ਦੀ ਚੌਕਟ ਤੇ ਬੈਠਾ ਸੀ, ਜੇ ਇੱਥੇ ਮੌਤ ਆ ਜਾਂਦੀ ਤਾਂ ਇਹ ਤੋਂ ਵੱਡੀ ਥਾਂ ਕਿਹੜੀ ਸੀ, ਵੱਡਾ ਹੋ ਜਾਂਦਾ ਸੁਖਬੀਰ ਬਾਦਲ। ਸਹੀ ਹੈ। ਸੁਖਬੀਰ ਬਾਦਲ ਜੇ ਅਸਤੀਫਾ ਦੇ ਕੇ ਨਵੀਂ ਪਰਚੀ ਕਟਾ ਲੈਂਦਾ ਅਕਾਲੀ ਦਲ ਦੀ ਮੈਂਬਰਸ਼ਿਪ ਦੀ, ਅੱਜ ਸ਼ਾਇਦ ਪ੍ਰਧਾਨ ਉਹੀ ਬਣਿਆ ਹੁੰਦਾ, ਪਰ ਵੱਡਾ ਹੋ ਜਾਂਦਾ। ਨਹੀਂ ਵੱਡਾ ਹੋਣਾ ਹੋਇਆ ਜੀ। ਸੋ ਭਗਵੰਤ ਮਾਨ ਜੀ ਵੱਡਾ ਹੋਣਾ ਤੁਹਾਨੂੰ ਵੀ ਨਹੀਂ ਆਇਆ। ਨਾ ਨਾ, ਤੁਸੀਂ ਜੋ ਕੁਝ ਬਿਆਨ ਦੇ ਰਹੇ ਸੀ ਇਹੀ ਬਿਆਨ ਦੇ ਕੇ ਆਪਣੀ ਗਰਦਨ ਜਾ ਕੇ ਰੱਖ ਦਿੰਦੇ ਅਕਾਲ ਤਖਤ ਸਾਹਿਬ ਦੀ ਚੌਕਟ ਦੇ ਉੱਤੇ, ਕਿਆ ਦੇਹਲੀ ਤੇ ਪਿਆ ਮੈਂ ਤੇਰੇ ਦਰ ਤੇ ਆ ਗਿਆ ਹੈ, ਜੋ ਕਲਮ ਕਰਨੀ ਹੈ ਗਰਦਨ ਕਲਮ ਕਰ ਦੋ, ਜੋ ਸੇਵਾ ਲਾਉਣੀ ਹੈ, ਜੋ ਤਨਖਾਹ ਲਾਉਣੀ ਹੈ, ਜੋ ਸਜ਼ਾ ਲਾਉਣੀ ਹੈ ਲਾ ਦੋ, ਮੈਂ ਹਾਜ਼ਰ ਹਾਂ, ਪਰ ਮੈਂ ਨਹੀਂ ਹੈਗਾ ਕਹਿ ਦਿੰਦਾ। ਇਹ ਵੀ ਸਹੀ ਹੈ, ਵੱਡਾ ਹੋ ਜਾਂਦਾ, ਸਰੈਂਡਰ ਤਾਂ ਕਰਦਾ। ਪਰ ਜਦੋਂ ਸਲਾਹਕਾਰ ਤੁਹਾਡੇ ਛੋਟੇ ਹੋਣ ਤੇ ਜਦੋਂ ਤੁਹਾਨੂੰ ਇਹ ਲੱਗਦਾ ਹੋਵੇ ਕਿ ਤੁਹਾਨੂੰ ਇਹ ਸਾਰਾ ਕੁਝ ਆਉਂਦਾ ਹੈ, ਤੇ ਜਦੋਂ ਤੁਹਾਨੂੰ ਹਰਾ ਹੀ ਹਰਾ ਦਿਖਦਾ ਹੋਵੇ ਹਰੀਆਂ ਐਨਕਾਂ ਲਾ ਕੇ, ਤੇ ਤੁਸੀਂ ਹੁਣ ਸੌਣ ਦੇ ਕਹਿੰਦਾ ਕਿ ਅੰਨੇ ਹੋਏ ਨੂੰ ਸਾਰਾ ਹਰਾ ਦਿਖਦਾ, ਸੋ ਇਸ ਲਈ ਤੁਹਾਨੂੰ ਸੱਤਾ ਦਾ ਨਸ਼ਾ ਹੈ। ਬਿਲਕੁਲ। ਇਸੇ ਲਈ ਤੁਸੀਂ ਆਮ ਲੋਕਾਂ ਦੇ ਹੱਥਾਂ ਦੇ ਵਿੱਚ ਤਖਤੀਆਂ ਫੜਾ ਰਹੇ ਹੋ, ਹੈ ਨਾ, ਹੁਕਮਨਾਮਾ ਨਾ ਮੰਨੋ ਦੀਆਂ। ਸਹੀ ਹੈ। ਸੋ ਇਸ ਲਈ ਉਹ ਇੱਕ ਥਾਂ ਪਤਾ ਨਹੀਂ ਬੋਲਣ ਲੱਗੇ ਸੀ, ਮੈਂ ਅਕਾਲ ਤਖਤ ਸਾਹਿਬ ਨੂੰ ਮੱਥਾ ਅੱਗੇ ਜਾ ਕੇ ਰੁਕ ਗਿਆ, ਸੁੱਝੇ ਨਹੀਂ ਕੀ ਕਾਂ, ਫਿਰ ਖਾਸਾ ਸਕਿੰਟਾਂ ਬਾਅਦ ਕਹਿਣਾ ਪਿਆ ਨਤਮਸਤਕ ਹੁੰਨਾ। ਸਹੀ ਹੈ। ਸੋ ਇਸ ਲਈ ਦਿਮਾਗ 'ਚ ਮੱਥਾ ਲਾਉਣ ਦੀ ਕਵਾਇਦ ਤਾਂ ਨਹੀਂ ਆ ਗਈ। ਇਤਿਹਾਸ ਪੜ੍ਹ ਲੈਣ ਭਗਵੰਤ ਮਾਨ, ਜਿਹੜੇ ਕਹਿੰਦੇ ਮੈਂ ਕਿਤਾਬਾਂ ਬਹੁਤ ਪੜ੍ਹਦਾ, ਉਹਨਾਂ ਨੂੰ ਪਤਾ ਹੋਵੇ ਕਿ ਇਸ ਸਥਾਨ ਨਾਲ ਜਿਹਨੇ ਮੱਥਾ ਲਾਇਆ ਉਹਦਾ ਹਸ਼ਰ ਕੀ ਹੋਇਆ। ਸੋ ਇਸ ਲਈ ਇਹ ਮਸਲਾ ਅਕਾਲੀ ਦਲ ਬਾਦਲ ਵੱਲੋਂ ਲਾਏ, ਸਰਨਾ ਵੱਲੋਂ ਲਾਏ ਜਥੇਦਾਰ ਦਾ ਨਹੀਂਗਾ। ਇਹ ਮਸਲਾ SGPC ਦੇ ਐਮਪਲਾਈ ਵਜੋਂ ਵਿਚਰ ਵਾਲੇ ਜਥੇਦਾਰ ਦਾ ਨਹੀਂਗਾ। ਇਹ ਮਸਲਾ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਆਏ ਫੈਸਲੇ ਦਾ। ਸਹੀ। ਸੋ ਲੋਕਾਂ ਨੂੰ ਜੇ 2 ਦਸੰਬਰ ਵਾਲੇ ਹੁਕਮਨਾਮੇ ਨਾ ਮੰਨਣ ਵਾਲੇ ਵੀ ਪ੍ਰਵਾਨ ਨਹੀਂ, ਤਾਂ ਪ੍ਰਵਾਨ ਤੁਸੀਂ ਵੀ ਨਹੀਂ ਚੜ੍ਹਨਾ। ਆਪਣੇ ਜਿੰਨੇ ਥੋੜੇ ਸਰਕਾਰੀ ਤੰਤਰ ਜੰਤਰ ਨਾਲ ਖੜਾਉਣੇ ਆ ਖੜਾ ਲਓ। ਸੋ ਇਸ ਲਈ ਇਹ ਇਸ ਤਰੀਕੇ ਨਾਲ ਘਿਰੇ ਭਗਵੰਤ ਮਾਨ ਹੁਣ ਤੱਕ ਸਟੇਜਾਂ ਤੋਂ ਹੀ ਕਹਿੰਦੀ ਸੀ ਕਿ ਅਕਾਲੀ ਹੀ ਕਰਾ ਰਹੇ ਨੇ ਜੀ ਸਾਰਾ ਕੁਝ। ਹੁਣ ਜਦੋਂ FIR ਹੋ ਗਈ, ਹੁਣ ਕਹਿੰਦੇ ਵੀ BJP ਕਰਾ ਰਹੀ ਆ। ਮੇਰੇ ਖਿਲਾਫ ਤਾਂ BJP ਅਕਾਲੀ ਤੇ ਕਾਂਗਰਸੀ ਇਕੱਠੇ ਹੋ ਗਏ। ਉਹ ਪੰਨੂ ਸਾਹਿਬ ਵੀ ਗੱਲ ਕਹਿ ਰਹੇ ਸੀ, ਤੇਜ ਪੰਨੂ ਹੋਰੀ, ਕਿਆ ਦੇਖ ਲਓ ਜੀ ਮਜੀਠੀ ਵਾਲੀ ਵੀਡੀਓ ਦੂਆ ਉਹ ਸ਼ੇਅਰ ਕਰ ਦਿੰਦਾ ਹੈ ਨਾ, ਮਤਲਬ ਅਕਾਲੀ ਸ਼ੇਅਰ ਕਰ ਦਿੰਦੇ ਨੇ, ਕਾਂਗਰਸੀਆਂ ਵਾਲੀ ਖਹਿਰੇ ਵਾਲੀ ਮਜੀਠੀਆ ਸ਼ੇਅਰ ਕਰੀ ਜਾਂਦਾ ਜੀ, ਇੱਕ ਦੂਜੇ ਸ਼ੇਅਰ ਕਰੀ ਜਾਂਦੇ ਨੇ। ਇਹ ਕਾਂ ਇਕੱਠੇ ਹੋ ਕੇ ਜੀ, ਇਹ ਕਾਵਾਂ ਦੀ ਪੰਚਾਇਤ ਹੈ। ਚਲੋ ਤੁਸੀਂ ਰੋਜ਼ ਪ੍ਰੈਸ ਕਾਨਫਰੰਸਾਂ ਕਰੋ, ਹੈ ਨਾ, ਤੁਸੀਂ ਤਾਨਸੇਨ ਦੇ ਸੰਗੀਤ ਸੁਣਾਉਣੇ, ਉਹ ਕਾਵਾਂ ਰੋਲੀ ਪਾਉਂਦੇ ਨੇ। ਸਹੀ ਹੈ। ਤੇ ਇਹ ਤਾਂ ਹੁਣ ਸਮਾਂ ਤੈਅ ਕਰੂਗਾ। ਸੋ ਜਿੱਥੇ ਜਿੱਥੇ ਘਿਰਦੇ ਨੇ ਉੱਥੇ ਉੱਥੇ ਕਹਿੰਦੇ ਨੇ ਜੀ ਇਹਨਾਂ ਤੇ ਭਗਵੰਤ ਮਾਨ ਜੀ ਤਾਂ ਫਿਰ ਇੱਕ ਵਾਰ ਕਹਿ ਕੇ ਵਰੀ ਹੋ ਗਏ, ਸੰਗਤ ਫੈਸਲਾ ਕਰੂਗੀ। ਮਤਲਬ ਸੰਗਤ ਨੂੰ ਲੜਾਓ।
ਇਹ ਸਹੀ ਹੈ। ਕੇਜਰੀਵਾਲ ਵਾਲਾ ਫਾਰਮੂਲਾ ਆਪਾਂ ਸ਼ਾਇਦ ਕੱਲ ਵੀ ਮੈਂ ਗੱਲ ਕਰਕੇ ਹਟੇ ਹਾਂਜੀ ਕਿ ਹਾਂਜੀ ਤੁਸੀਂ ਹਾਂਜੀ ਬਿਲਕੁਲ। ਹਰ ਮਾਮਲੇ 'ਚ ਦਿੱਲੀ ਮਾਡਲ ਅਪਣਾ ਰਹੇ ਹੋ ਨਾ ਕਿ ਹਾਂ ਜੀ ਸਕੂਲ ਵੀ ਉਹਨਾਂ ਵਰਗੇ ਜੀ, ਮੁਹੱਲਾ ਕਲੀਨਿਕ ਵੀ ਉਹਨਾਂ ਵਰਗੇ ਜੀ, ਸ਼ਰਾਬ ਪਾਲਿਸੀ ਵੀ ਉਹਨਾਂ ਵਾਲੀ ਜੀ, ਹੈ ਨਾ, ਫਾਰਮੂਲੇ ਵੀ ਦਿੱਲੀ ਵਾਲੇ ਜੀ, ਤਰੀਕਾਕਾਰ ਵੀ ਚੋਣ ਦਾ ਦਿੱਲੀ ਵਾਲਾ ਜੀ। ਇਸ ਲਈ ਦਿੱਲੀ ਮਾਡਲ ਦੇ ਹਿਸਾਬ ਨਾਲ ਚੱਲਦੇ ਆ। ਤੇ ਦਿੱਲੀ 'ਚ ਤਾਂ ਕੇਜਰੀਵਾਲ ਬਤੌਰ ਮੁੱਖ ਮੰਤਰੀ ਹੁੰਦੇ ਗ੍ਰਿਫਤਾਰ ਵੀ ਹੋ ਗਿਆ ਸੀ, ਸਹੀ ਹੈ, ਫਿਰ ਤੁਸੀਂ ਵੀ ਹੋ ਪਰ ਜਾਓਗੇ। ਕੇਜਰੀਵਾਲ ਨੇ ਵੀ ਇਹੀ ਫਾਰਮੂਲਾ ਅਪਣਾਇਆ ਸੀ ਕਿ ਜੀ ਮੇਰੀ ਇਮਾਨਦਾਰੀ ਦਾ ਸਰਟੀਫਿਕੇਟ ਲੋਕ ਦੇਣਗੇ, ਤੇ ਲੋਕਾਂ ਤਾਂ ਹਰਾਤਾ। ਲੋਕਾਂ ਨੇ ਤਾਂ ਹਰਾਤਾ, ਸਹੀ ਗੱਲ ਹੈ। ਤੇ ਤੁਸੀਂ ਵੀ ਉਹੀ ਫਾਰਮੂਲਾ ਅਪਣਾ ਰਹੇ ਹੋ ਕਿ ਜੀ ਸੰਗਤ ਫੈਸਲਾ ਕਰੂਗੀ ਜੀ, ਸਹੀ ਹੈ। ਬਈ ਗਲਤੀਆਂ ਤੁਸੀਂ ਕਰੋ, ਜੀ ਜੀ। ਫੈਸਲਾ ਸੰਗਤ ਕਰੇ। ਜਥੇਦਾਰ ਸਾਹਿਬ ਨੇ ਵੀ ਇਹੀ ਕਿਹਾ, ਸਿੱਧਾ ਫੈਸਲਾ ਸੁਣਾਉਣ ਦੀ ਬਜਾਏ ਸੰਗਤ ਇਹਨੂੰ ਮੂੰਹ ਨਾ ਲਾਵੇ, ਮਤਲਬ ਸੰਗਤ ਨੂੰ ਦੁਵਿਧਾ 'ਚ ਪਾਤਾ। ਸਹੀ ਹੈ। ਪਰ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪਣੀ ਚਮੜੀ ਬਚਾਉਣ ਲਈ, ਆਪਣੀ ਕੁਰਸੀ ਬਚਾਉਣ ਲਈ, ਆਪਣੀ ਸਾਖ ਬਚਾਉਣ ਲਈ, ਆਪਣਾ ਅਗਲਾ ਭਵਿੱਖ ਬਚਾਉਣ ਦੇ ਲਈ ਜਾਂ ਤਾਂ ਦੂਜੀਆਂ ਰਾਜਨੀਤਿਕ ਧਿਰਾਂ ਤੇ ਦੋਸ਼ ਮੜ ਰਹੇ ਨੇ, ਚਾਹੇ ਅਕਾਲੀਆਂ ਤੇ, ਚਾਹੇ ਕਾਂਗਰਸੀਆਂ ਤੇ ਚਾਹੇ ਬੀਜੇਪੀ ਤੇ ਜਾਂ ਫਿਰ ਉਹ ਸੰਗਤ ਦੇ ਵੱਲ ਛੱਡ ਰਹੇ ਨੇ। ਬਈ ਇਹਨਾਂ ਕਿਸੇ ਵੀ ਰਾਜਨੀਤਿਕ ਧਿਰਾਂ ਦੇ ਵਿੱਚ ਅਵਗੁਣ ਨੇ, ਚਾਹੇ ਉਹ ਬੀਜੇਪੀ ਹੈ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਆ। ਸਹੀ ਹੈ, ਹੈ ਨਾ, ਪਰ ਵੀਡੀਓ ਤਾਂ ਉਹਨਾਂ ਨੇ ਨਹੀਂ ਬਣਵਾਈਆਂ ਨਾ। ਤੇ ਇਸ ਲਈ ਮੁੱਖ ਮੰਤਰੀ ਸਾਹਿਬ ਤੁਸੀਂ ਘਿਰ ਗਏ ਹੋ। ਸਹੀ ਹੈ। ਉਹ ਤੋਂ ਬਚਣ ਦੇ ਲਈ ਹੁਣ ਤੁਸੀਂ ਦੁਨੀਆਂ ਦੇ ਮੋਢੇ ਲੱਭਦੇ ਫਿਰਦੇ। ਅਗਲੀ ਗੱਲ ਕਰੀਏ ਮੁੱਖ ਮੰਤਰੀ ਦੀ, ਕਹਿੰਦੇ ਰਾਗੀ ਢਾਡੀ ਹੁਣ ਪਿੰਡਾਂ ਦੇ ਵਿੱਚ ਭਗਵੰਤ ਮਾਨ ਦੇ ਕਾਰਿਆਂ ਦੇ ਕਿੱਸੇ ਗਾਉਣਗੇ ਜੀ। ਦੇਖੋ, ਸੁਖਬੀਰ ਬਾਦਲ ਦੀ ਧਿਰ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਮਸਲਾ ਸਾਡੇ ਪੈਰ ਲਵਾ ਜਾਵੇ। ਠੀਕ ਹੈ। ਹਰ ਸਮੇਂ ਉਹਨਾਂ ਨੂੰ ਇੰਝ ਲੱਗਦਾ ਕਿ ਲੈ ਵੀ ਇਹਦੇ ਨਾਲ ਗੱਲ ਬਣ ਜਾਣੀ, ਇਹਦੇ ਨਾਲ ਗੱਲ ਬਣ ਜਾਣੀ। ਹੁਣ ਇੱਕ ਪਾਸੇ ਤਾਂ ਨਜ਼ਰ ਖੜੀ ਹੈ 29 ਜੂਨ ਤੇ ਜੀ, ਕਿ ਉਦਣ ਕੌਣ ਜਾਂਦਾ ਹੈ। ਜਿਨ੍ਹਾਂ ਨੂੰ ਤਾਂ ਗੁਰੂ ਨਾਲ ਪਿਆਰ, ਜਿਨ੍ਹਾਂ ਨੂੰ ਤਾਂ ਸਮਾਜਿਕ ਤੌਰ ਤੇ ਹੈਗਾ ਕਿ ਸਾਡੀ ਸਮਾਜਿਕ ਸਾਖ ਹੈਗੀ, ਅਸੀਂ ਲੋਕਾਂ 'ਚ ਵਿਚਰਨਾ ਹੈ, ਜਿਹਦੇ ਤਾਂ ਇਹ ਹੈ ਕਿ ਆਪਾਂ ਕੱਲ ਨੂੰ ਇੱਥੋਂ ਉੱਡ ਜਾਣਾ ਕਿਤੇ ਵਿਦੇਸ਼ ਨੂੰ, ਆਪਾਂ ਕੀ ਲੈਣਾ, ਆਪਾਂ ਸਭ ਛੱਡ ਦੇਣੇ ਨੇ, ਉਹ ਤਾਂ ਬੇਸ਼ਰਮ ਹੋ ਗਏ ਹੋਣਗੇ ਜੀ ਜੀ। ਪਰ ਜਿਨ੍ਹਾਂ ਨੂੰ ਮਾੜੀ ਮੋਟੀ ਸਮਾਜਿਕ ਤੇ ਧਾਰਮਿਕ ਮਰਿਆਦਾ ਦੀ ਸਮਝ ਹੈ, ਉਹ 29 ਜੂਨ ਨੂੰ ਜਾਣਗੇ ਅਕਾਲ ਤਖ਼ਤ ਸਾਹਿਬ ਤੇ ਜੀ ਜੀ। ਹੁਣ ਉਸ ਦੇ ਦਰਮਿਆਨ ਹੀ ਇਹ ਪਹਿਲੂ ਵੱਡਾ ਉੱਭਰਦਾ ਜਾ ਰਿਹਾ ਕਿ ਕੀ ਉਹ ਵੀ ਚਲੇ ਜਾਣਗੇ ਜਿਹਨੂੰ ਲੱਗਦਾ ਟਿਕਟ ਤਾਂ ਆਪਣੀ ਕੱਟੀ ਹੋ ਜਾਣੀ ਹੈ। ਆਪਾਂ ਕਾਹਨੂੰ ਛਿੱਤਰ ਖਾਣੇ ਆ ਫਿਰ। ਸਹੀ ਹੈ। ਆਪਾਂ ਹੁਣੇ ਕੁਰਬਾਨੀ ਦੇ ਲੋ, ਸ਼ਹੀਦ ਹੋ ਲੋ, ਤੇ ਆਪਾਂ ਕਹੀ ਜੀ ਅਸੀਂ ਤਲਾਂਜਲੀ ਦਿੱਤੀ, ਪਰ ਤਾਂ ਵੀ ਕੋਈ ਡਰ ਹੈ ਅਜੇ ਵੀ, ਕੋਈ ਰਾਜ ਅਜਿਹੇ ਨੇ। ਤੇ ਕਹਿਣ ਵਾਲੇ ਤਾਂ ਇਹ ਕਹਿੰਦੇ ਨੇ ਕਿ ਆਹ ਵੀਡੀਓ ਤਾਂ ਜੇ ਜਗਵੰਤ ਸਮਰਾ ਨੇ ਜਾਰੀ ਕੀਤੀ ਹੈ, ਕਿੰਨੀਆਂ ਵੀਡੀਓ ਤਾਂ ਕੇਜਰੀਵਾਲ ਉਹਦੀ ਲਈ ਬੈਠੇ ਨੇ। ਉਹ ਕੇਜਰੀਵਾਲ ਜਿਹੜਾ ਹੁਣ ਚੁੱਪ ਕਰੀ ਬੈਠਾ ਜੀ। ਸਹੀ ਹੈ। ਹੁਣ ਸਾਮਦਾਮ ਦੰਡ ਭੇਟ ਵਾਲਾ ਵੀ ਕਿਤੇ ਨਹੀਂ ਲੱਭ ਰਿਹਾ ਪੰਜਾਬ 'ਚ। ਨਾ ਇਸ ਮਸਲੇ ਤੇ ਹੁਣ ਬਣਾਉਣਾ ਢਾਲ ਫਿਰ ਭਗਵੰਤ ਮਾਨ ਦੀ, ਆ ਜਾਓ ਤੁਸੀਂ ਵੀ। ਤੁਸੀਂ ਕਿਉਂ ਨਹੀਂ ਆ ਰਹੇ? ਅਮਰ ਅਰੋੜੇ ਨੂੰ ਬਿਠਾ ਲਓ, ਹਰਪਾਲ ਚੀਮੇ ਨੂੰ ਬਿਠਾ ਲਓ, ਇਹਨਾਂ ਤੋਂ ਬਿਆਨ ਕਰਾ ਲਓ। ਤੇ ਇਹ ਸਾਰੀ ਸਥਿਤੀ ਦੇ ਵਿੱਚ ਇੱਕ ਤਰ੍ਹਾਂ 29 ਜੂਨ ਤੇ ਸਭ ਦੀ ਨਜ਼ਰ ਹੈ ਜੀ ਜੀ। ਦੂਏ ਪਾਸੇ ਸ਼੍ਰੋਮਣੀ ਕਮੇਟੀ ਹੁਣ ਬਾਦਲਾਂ ਦੇ ਕਹੇ ਤੇ ਨਵੇਂ ਟਾਸਕ ਤੇ ਕੰਮ ਕਰ ਰਹੀ ਹੈ। ਉਹ ਕਹਿੰਦੀ ਵੀ ਜਿੰਨੇ ਰਾਗੀ ਨੇ, ਜਿੰਨੇ ਢਾਡੀ ਨੇ, ਜਿੰਨੇ ਪਾਠੀ ਨੇ, ਜਿੰਨੇ ਪ੍ਰਚਾਰਕ ਨੇ, ਜਿੰਨੇ ਕਥਾਵਾਚਕ ਨੇ, ਜਿੰਨੇ ਕੀਰਤਨੀਏ ਨੇ, ਉਹਨਾਂ ਨੂੰ ਡਿਊਟੀਆਂ ਲਾ ਦਿਓ ਕਿ ਭਾਈ ਕਰੋ ਗਲੀ ਗਲੀ, ਮਹੱਲੇ ਮਹੱਲੇ, ਗੁਰੂ ਘਰ 'ਚ ਪ੍ਰਚਾਰ ਕਿ ਜੀ ਇਹ ਤਾਂ ਗੁਰੂ ਦੋਖੀ, ਇਹ ਖਾਲਸਾ ਪੰਥ ਵਿਰੋਧੀ। ਕਿਉਂਕਿ ਤੁਸੀਂ ਤਾਂ ਹੁਕਮਨਾਮੇ ਦੇ ਹਵਾਲੇ ਨਾਲ ਪ੍ਰਚਾਰ ਕਰਨਾ, ਇਸ ਲਈ ਤੁਸੀਂ ਤਾਂ ਦਾਇਰੇ ਤੋਂ ਬਾਹਰ ਨਹੀਂ, ਤੁਸੀਂ ਕਰ ਸਕਦੇ ਹੋ। ਉਹਨਾਂ ਨੂੰ ਇਹ ਟਾਸਕ ਦਿੱਤਾ। ਹੁਣ ਉਹ ਚਾਹੇ ਤਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੇ ਨਾਤੇ, ਚਾਹੇ ਬਾਦਲ ਦੇ ਹੁਕਮਾਂ ਦੇ ਹਵਾਲੇ ਨਾਲ ਹੋਣ, ਪਰ ਨਾਲ ਉਹਨਾਂ ਦਾ ਇੱਕ ਪਹਿਲੂ ਇਹ ਵੀ ਖੜਾ ਹੈ ਕਿ ਜਿਹੜਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਬਣਾਇਆ, ਉਹ ਤੋਂ ਲੈ ਕੇ ਉਹ ਆਪਣੇ ਆਪ ਨੂੰ ਪੀੜਤ ਵੀ ਮਹਿਸੂਸ ਕਰਦੇ ਨੇ ਕਿ ਕੱਲ ਨੂੰ ਮਤਲਬ ਕਿ ਇਹ ਜੀ ਸੇਵਾਦਾਰ ਤਾਂ ਤੁਸੀਂ ਸੀ, ਸਾਨੂੰ ਵੀ ਟੰਗਿਆ ਜਾ ਸਕਦਾ ਹੈ ਜੀ ਜੀ। ਤੁਹਾਡੀ ਹਾਜ਼ਰੀ 'ਚ ਹੋ ਗਈ ਜੀ ਇਹ ਬੇਅਦਬੀ ਦੀ ਘਟਨਾ, ਉਸ ਸਮੇਂ ਤੁਸੀਂ ਕਥਾ ਕਰ ਰਹੇ ਸੀ, ਤੁਸੀਂ ਪਾਠ ਕਰ ਰਹੇ ਸੀ, ਤੁਸੀਂ ਸੇਵਾ ਸੰਭਾਲ ਕਰ ਰਹੇ ਸੀ, ਤੁਸੀਂ ਕੀਰਤਨ ਕਰ ਰਹੇ ਸੀ। ਇਸ ਲਈ ਉਹ ਤਰ੍ਹਾਂ ਵੀ ਉਹਨਾਂ ਦਾ ਮਸਲਾ ਉਹ ਹੈ। ਸਹੀ ਹੈ। ਨਾਲ ਹੁਕਮਨਾਮੇ ਵਾਲਾ ਮਸਲਾ ਤੇ ਨਾਲ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੇ ਹਵਾਲੇ ਨਾਲ। ਸੋ ਇਸ ਲਈ ਹੁਣ ਕਹਿੰਦੇ ਕਿ ਰਾਗੀ ਢਾਡੀ ਪਾਠੀ ਇਹ ਪ੍ਰਚਾਰ ਕਰਨਗੇ ਜੀ ਕਿ ਭਗਵੰਤ ਮਾਨ ਗੁਰੂ ਦਾ ਦੋਖੀ ਹੈ, ਖਾਲਸਾ ਪੰਥ ਦਾ ਵਿਰੋਧੀ ਹੈ। ਔਰ ਜੇ ਗਲੀ ਗਲੀ, ਮਹੱਲੇ ਮਹੱਲੇ ਇਹ ਢੱਡ ਗਾਉਣਾ ਸ਼ੁਰੂ ਹੋ ਗਿਆ, ਇਹ ਢੋਲਕੀ ਵੱਜ ਜਾਣੀ ਹੈ ਮੁੱਖ ਮੰਤਰੀ ਸਾਹਿਬ ਜੀ। ਸਹੀ ਹੈ, ਬਿਲਕੁਲ ਜੀ। ਕਈ ਵਾਰੀ ਨਾ ਤੁਸੀਂ ਚੀਜ਼ਾਂ ਨੂੰ ਲਾਈਟ ਲੈ ਲੈਂਦੇ ਆ, ਪਰ ਉਹਨੀਆਂ ਉਹ ਹਲਕੇ 'ਚ ਲੈਣ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ, ਖਾਸ ਤੌਰ ਤੇ ਜਦੋਂ ਤੁਸੀਂ ਜ਼ਿੰਮੇਵਾਰੀ ਦੇ ਇੱਕ ਬਹੁਤ ਵੱਡੇ ਅਹੁਦੇ ਤੇ ਬੈਠੇ ਹੋਵੋ। ਅਗਲੀ ਗੱਲ ਕਰੀਏ SIR ਦੀ, ਕਹਿੰਦੇ ਜੇ ਵੋਟ ਕੱਟੀ ਗਈ
ਤਾਂ ਕੀ ਬਹਾਲ ਵੀ ਹੋ ਜੂਗੀ ਜੀ? SIR ਤਾਂ ਮਜ਼ਾਕ ਹੀ ਬਣ ਗਿਆ ਇੱਕ ਤਰੀਕੇ ਦੇ ਨਾਲ ਲੋਕਾਂ ਦੇ ਅਧਿਕਾਰ ਦੇ ਨਾਲ। ਪ੍ਰਵੀਨ ਜੀ, ਅੱਜ ਉਹ ਦਿਨ ਹੈ ਜਦੋਂ ਪੰਜਾਬ ਦੇ ਵਿੱਚ ਘਰੋਂ ਘਰੀ ਪਿੰਡੋਂ ਪਿੰਡੀ ਜਾ ਕੇ BLO ਨੂੰ ਇਹ ਸਾਰੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ 1 ਮਹੀਨੇ ਦਾ ਸਮਾਂ ਹੈ। ਅੱਜ ਸਾਡੇ ਜਿਵੇਂ 25 ਜੂਨ ਹੈ, 25 ਜੂਨ ਤੋਂ ਇਹ ਪ੍ਰਕਿਰਿਆ ਸ਼ੁਰੂ ਹੈ ਤੇ ਇਹ ਅਗਲੇ ਮਹੀਨੇ ਦੀ 24 ਜੁਲਾਈ ਤੱਕ ਚੱਲਣੀ ਹੈ। 1 ਮਹੀਨੇ ਦਾ ਵਕਫਾ ਪੂਰਾ। ਜੀ ਜੀ। 1 ਮਹੀਨੇ ਦੇ ਵਕਫੇ ਦੌਰਾਨ ਮਤਲਬ ਕਿ ਜਿਹੜੇ ਵੀ ਵੋਟਰ ਨੇ ਜਿਨ੍ਹਾਂ ਦੀ ਮੈਪਿੰਗ ਹੋ ਗਈ ਹੈ, ਮੰਨ ਲਓ 2003 ਦੀ ਸੂਚੀ 'ਚ ਨਾ ਆਏਗਾ ਜਾਂ ਉਹ ਤੋਂ ਬਾਅਦ ਨਵੇਂ ਵੋਟਰ ਬਣੇ ਨੇ, ਨਵਾਂ ਉਹ ਪ੍ਰਕਿਰਿਆ, ਸਾਰਿਆਂ ਨੇ ਫਾਰਮ ਭਰ ਕੇ ਦੇਣੇ ਆ BLO ਨੂੰ। ਠੀਕ ਹੈ ਜੀ। 2 ਫਾਰਮ BLO ਵੱਲੋਂ ਉਪਲਬਧ ਹੋਣਗੇ ਜਾਂ ਤੁਸੀਂ ਆਨਲਾਈਨ ਲੈ ਸਕਦੇ ਹੋ। ਉਹ ਫਾਰਮ ਭਰ ਕੇ ਉਹਦੇ ਨਾਲ ਆਪਣਾ ਪੁਰਾਣਾ ਵੋਟਰ ਕਾਰਡ, 2 ਨਵੀਆਂ ਫੋਟੋਆਂ ਇਹ ਲਾ ਕੇ ਦੇਣਾ ਤੇ ਜੇ ਕੋਈ ਹੋਰ ਉਹਨੂੰ ਸ਼ੰਕਾ ਸ਼ੁਬਾ ਹੋਊਗਾ ਤਾਂ ਕੋਈ ਦਸਤਾਵੇਜ਼ ਉਹ ਮੰਗ ਸਕਦੇ ਨੇ, ਹੈ ਨਾ। ਉਹ ਜਨਮ ਤਰੀਕ ਨਾਲ ਹੋਵੇ, ਮਾਂ ਪਿਓ ਦੇ ਨਾਮ ਦੇ ਹਿਸਾਬ ਨਾਲ ਹੋਵੇ, ਪਿਛਲਾ ਜਿੱਥੋਂ ਆਏ ਹੋ ਵੋਟ ਬਦਲ ਕੇ ਉਹਦੇ ਹਿਸਾਬ ਨਾਲ ਹੋਵੇ, ਉਸ ਸੰਬੰਧਿਤ ਜਿਹੜਾ ਵੀ ਦਸਤਾਵੇਜ਼ ਉਹਨੂੰ ਲੱਗੂਗਾ ਉਹ ਮੰਗਿਆ ਜਾ ਸਕਦਾ। ਇਸ ਲਈ 11-12 ਦਸਤਾਵੇਜ਼ਾਂ ਦਾ ਹਵਾਲਾ ਆਪਾਂ ਪਹਿਲਾਂ ਦੇ ਚੁੱਕੇ ਹਾਂ ਕਿ ਉਹ ਵੀ ਤਿਆਰ ਰੱਖਣੇ ਪੈਣਗੇ। ਹੁਣ ਅੱਜ ਤੋਂ ਜਦੋਂ ਇਹ ਪ੍ਰਕਿਰਿਆ ਸ਼ੁਰੂ ਹੋਣੀ ਹੈ ਤਾਂ 3 ਵਾਰ BLO ਨੇ ਘਰੇ ਆਉਣਾ ਤੇ ਜੇ ਤੁਸੀਂ ਨਹੀਂ ਮਿਲਦੇ ਤਾਂ ਉਹ ਫਾਰਮ ਤੁਹਾਡੇ ਦਰਵਾਜ਼ੇ ਥੱਲੇ ਛੱਡ ਜਾਏਗਾ ਤੇ ਤਰੀਕ ਲਿਖ ਦੇਗਾ ਕਿ ਇੰਨੀ ਤਰੀਕ ਨੂੰ ਦਰਵਾਜ਼ੇ ਤੇ ਇੱਕ ਪਰਚੀ ਲਾ ਦੇਗਾ ਕਿ ਇੰਨੀ ਤਰੀਕ ਨੂੰ ਮੈਂ ਦੁਬਾਰਾ ਆਊਂਗਾ ਜੀ, ਇੰਨੀ ਤਰੀਕ ਨੂੰ ਦੁਬਾਰਾ ਆਊਂਗਾ, ਫਾਰਮ ਭਰ ਕੇ ਰੱਖੋ। ਜੇ ਤੁਸੀਂ ਨਹੀਂ ਫਾਰਮ ਭਰਦੇ ਤਾਂ ਤੁਹਾਡੀ ਵੋਟ ਕੱਟੀ ਜਾ ਸਕਦੀ ਹੈ ਜੀ। ਹੁਣ ਮੈਪਿੰਗ ਵੀ ਹੋ ਗਈ, ਤੁਸੀਂ ਫਾਰਮ ਵੀ ਭਰ ਕੇ ਦੇਤੇ, ਫੋਟੋਆਂ ਵੀ ਲਾਤੀਆਂ, ਕੋਈ ਦਸਤਾਵੇਜ਼ ਮੰਗਿਆ ਉਹ ਵੀ ਦੇਤਾ। 24 ਜੁਲਾਈ ਨੂੰ ਜਦੋਂ ਕੰਮ ਮੁੱਕ ਗਿਆ ਉਹ ਤੋਂ ਬਾਅਦ ਇੱਕ ਪ੍ਰਕਿਰਿਆ ਸ਼ੁਰੂ ਹੋਣੀ ਹੈ ਤੁਹਾਡੀ। ਉਹ ਪ੍ਰਕਿਰਿਆ ਹੈਗੀ ਹੈ ਜੀ ਵੋਟ ਸੁਧਾਈ ਦੀ, ਕਿਉਂਕਿ ਫਿਰ 24 ਜੁਲਾਈ ਤੱਕ ਦਾ ਡਾਟਾ ਅਪਲੋਡ ਕਰਨਾ ਹੈ ਚੋਣ ਕਮਿਸ਼ਨ ਨੇ ਜੀ। ਤੇ ਉਹ 24 ਜੁਲਾਈ ਵਾਲਾ ਡਾਟਾ 3 ਅਗਸਤ ਨੂੰ ਇੱਕ ਕੱਚੀ ਵੋਟਰ ਸੂਚੀ ਦੇ ਰੂਪ ਸਾਹਮਣੇ ਆਏਗਾ ਤੇ 3 ਅਗਸਤ ਨੂੰ ਜਿਹੜੀ ਵੋਟਰ ਸੂਚੀ ਆਊਗੀ ਫਿਰ ਤੁਸੀਂ ਉਹ 'ਚ ਦੇਖਣਾ ਕਿ ਮੈਂ ਤਾਂ ਫਾਰਮ ਵੀ ਭਰਿਆ ਸੀ, ਮੇਰਾ ਨਾਂ ਤਾਂ ਵੀ ਕੱਟ ਹੋ ਗਿਆ। ਸਹੀ ਹੈ। ਮੈਂ ਤਾਂ ਮੈਪਿੰਗ ਵਿੱਚ ਹੀ ਹੈਗਾ ਸੀ, ਮੇਰਾ ਨਾਂ ਤਾਂ ਵੀ ਕੱਟ ਹੋ ਗਿਆ। ਜਾਂ ਮੇਰੇ ਪਿਤਾ ਦਾ ਨਾਂ ਫਿਰ ਗਲਤ ਚੜਿਆ ਵਾ, ਮੇਰੀ ਮਾਤਾ ਦਾ ਨਾਂ ਗਲਤ ਚੜਿਆ ਵਾ, ਮੇਰੀ ਜਨਮ ਤਰੀਕ ਗਲਤ ਹੈ, ਮੇਰਾ ਗੋਤ ਗਲਤ ਲਿਖ ਹੋ ਗਿਆ, ਇਹ ਵੱਧ ਲਿਖਤਾ, ਇਹ ਘੱਟ ਲਿਖਤਾ। ਫਿਰ ਤੁਸੀਂ ਉਹਦੇ ਵਿੱਚ ਜਾ ਕੇ ਆਪਣਾ ਨਾਂ ਪਤਾ ਲੱਭਣਾ ਹੈਗਾ, ਜੇ ਹੈਗਾ ਤਾਂ ਠੀਕ ਹੈ ਕਿ ਗਲਤ ਹੈ। ਹੁਣ ਇਹ ਪ੍ਰਕਿਰਿਆ 3 ਅਗਸਤ ਤੋਂ ਸ਼ੁਰੂ ਹੋ ਕੇ ਲਗਭਗ ਚੱਲਣੀ ਹੈ ਜੀ 2 ਸਤੰਬਰ ਤੱਕ। ਠੀਕ ਹੈ ਜੀ। ਜਿਹਦੇ ਵਿੱਚ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹੋ ਕਿ ਮੇਰੀ ਵੋਟ ਇਹਦੇ ਵਿੱਚ ਹੈ ਨਹੀਂ ਜੀ, ਜਦੋਂ ਕਿ ਮੈਂ ਮੈਪਿੰਗ 'ਚ ਹੈਗਾ ਜਾਂ ਮੈਂ ਨਵਾਂ ਵੋਟਰ ਹਾਂ ਜਾਂ ਮੇਰਾ ਹਵਾਲਾ ਹੈ, ਇਸ ਕਾਰਨ ਦੇ ਬਾਵਜੂਦ ਮੈਂ ਵੋਟ ਦਾ ਹੱਕਦਾਰ ਬਣਦਾ, ਮੇਰੀ ਵੋਟ ਨਹੀਂ ਹੈ। ਹੁਣ ਇਹ ਸੁਣਨ ਨੂੰ, ਕਹਿਣ ਨੂੰ, ਚੋਣ ਕਮਿਸ਼ਨ ਦੇ ਦੱਸਣ ਨੂੰ ਬੜਾ ਈਜ਼ੀ ਲੱਗਦਾ ਕਿ ਲੈ ਜਾ ਕੇ BLO ਕੋਲ ਖੜੇ ਹੋ ਜਾਣਾ, SDM ਕੋਲ ਪੇਸ਼ ਹੋ ਜਾਣਾ, ਲੈ DC ਨੂੰ ਦਸਤਾਵੇਜ਼ ਦੇ ਦੇਣਾ, ਪਰ ਸਭ ਨੂੰ ਪਤਾ ਕਿ ਇੱਥੇ ਸੁਣਵਾਈ ਨਹੀਂ ਹੁੰਦੀ ਇੰਨੀ ਸਾਨ। ਮੇਰਾ ਦੱਸਣ ਦਾ ਤਰੀਕਾ ਬੜਾ ਇਹ ਆ ਕਿ ਲੈ ਮਤਲਬ ਕਿ 3 ਅਗਸਤ ਨੂੰ ਸ਼ੁਰੂ ਹੋਣੀ ਹੈ, 2 ਸਤੰਬਰ 1 ਮਹੀਨਾ, ਇਹ 1 ਮਿੰਟ 'ਚ ਇੱਥੇ ਲਾਈਨਾਂ ਲੱਗੀਆਂ ਰਹਿੰਦੀਆਂ ਨੇ, ਫਾਰਮ ਨਹੀਂ ਭਰ ਹੁੰਦੇ, ਕੁਛ ਨਹੀਂ ਭਰ ਹੁੰਦੇ। ਸੋ ਇਸ ਲਈ ਇੰਨਾ ਆਸਾਨ ਨਹੀਂ ਗਾ, ਇਸ ਲਈ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿ ਜੇ ਉਹ ਸੂਚੀ ਦੇ ਵਿੱਚ ਤੁਹਾਡਾ ਨਾਮ ਨਹੀਂ ਹੈਗਾ ਤਾਂ ਉਹ 'ਚ ਬਹਾਲੀ ਦੇ ਲਈ ਤੁਹਾਨੂੰ ਲੰਬੀ ਜੱਦੋਜਹਿਦ ਕਰਨੀ ਪੈਣੀ ਹੈ। ਤੇ ਉਹ ਤੋਂ ਬਾਅਦ 2 ਸਤੰਬਰ ਤੋਂ ਬਾਅਦ ਜਿੰਨੀਆਂ ਸ਼ਿਕਾਇਤਾਂ ਆ ਗਈਆਂ ਉਹਨਾਂ ਦਾ ਨਿਪਟਾਰਾ ਸਾਰਾ ਕੁਝ ਫਿਰ ਇਹਨਾਂ ਨੇ 28 ਸਤੰਬਰ ਤੱਕ ਕਰ ਦੇਣਾ। ਠੀਕ ਹੈ ਜੀ। ਮਤਲਬ ਤੁਹਾਡਾ ਰੋਲ, ਵੋਟਰ ਦਾ ਰੋਲ 2 ਸਤੰਬਰ ਨੂੰ ਖਤਮ ਹੈ। ਉਹ ਤੋਂ ਬਾਅਦ ਫਿਰ ਸਰਕਾਰੀ ਸਿਸਟਮ ਹੈ ਕਿ ਹਾਂ ਅਪਲੋਡ ਕਰ ਲਓ, ਦੁਬਾਰਾ ਠੀਕ ਕਰ ਲਓ, ਆ ਸ਼ਿਕਾਇਤਾਂ ਦਾ ਨਿਪਟਾਰਾ ਕਰ ਲਓ, ਇਹਦੀ ਰੱਖ ਲਓ ਵੋਟਰ ਦੀ ਨਹੀਂ। ਫਿਰ ਉਹ ਸਾਰੇ ਹਾਲ ਦੇ ਵਿੱਚ ਸਿਆਸੀ ਸਿਫਾਰਸ਼ਾਂ ਚੱਲਣੀਆਂ ਨੇ, ਸਿਆਸੀ ਖੇਡ ਚੱਲਣਾ ਹੈ ਕਿ ਹਾਂ ਆਹ ਵਰਗ ਦੀ ਕੱਟ ਲਓ, ਆਹ ਵਰਗ ਦੀ ਰੱਖ ਲਓ। ਜੋ ਪੱਛਮੀ ਬੰਗਾਲ ਤੱਕ ਹੋਇਆ ਆਪਾਂ ਸਾਰਿਆਂ ਨੇ ਦੇਖਿਆ, ਉਹ ਖਦਸੇ ਖੜੇ ਨੇ। ਫਿਰ 28 ਸਤੰਬਰ ਤੋਂ ਬਾਅਦ ਫਿਰ 1 ਅਕਤੂਬਰ ਨੂੰ ਅਧਿਕਾਰਕ ਤੌਰ ਤੇ ਨਵੀਂ ਵੋਟਰ ਸੂਚੀ ਜਾਰੀ ਹੋ ਜਾਣੀ ਆ। ਉਹਦੇ ਅਨੁਸਾਰ ਹੀ 227 ਦੀਆਂ ਚੋਣਾਂ ਹੋਣਗੀਆਂ, ਉਹ ਫਾਈਨਲ ਸੂਚੀ ਹੋਗੀ, ਫਿਰ ਉਹਦੇ ਵਿੱਚ ਬਦਲਾਅ ਨਹੀਂ। ਹੁਣ ਚੋਣ ਕਮਿਸ਼ਨ ਕਹਿੰਦਾ ਵੀ ਅਸੀਂ 24,000 ਤੋਂ ਵੱਧ 24,400 ਕੁਛ 24,453 BLO ਇਹ ਅੱਜ ਤੋਂ ਪੰਜਾਬ ਦੇ ਪਿੰਡਾਂ 'ਚ ਭੇਜਤੇ ਜੀ। 2 ਕਰੋੜ ਦੇ ਕਰੀਬ ਵੋਟਰ ਹੈ, ਜਿਹੜੇ ਵੋਟਰ ਦਾ 2,14,61,043 ਵੋਟਰ ਨੇ, ਜਿਨ੍ਹਾਂ ਚੋਂ 86% ਦੇ ਕਰੀਬ ਵੋਟਰਾਂ ਦੀ ਮੈਪਿੰਗ ਹੋ ਚੁੱਕੀ ਹੈ। ਮਤਲਬ 1,64,60,700 ਤੋਂ ਵੱਧ ਵੋਟਾਂ ਦੀ ਮੈਪਿੰਗ ਹੋ ਚੁੱਕੀ ਹੈ। 13% ਲੋਕ ਨੇ ਜਿਨ੍ਹਾਂ ਦੀ ਬਾਕੀ ਹੈ, 14% ਦੇ ਕਰੀਬ, ਤੇ ਕਰੀਬ 30 ਲੱਖ ਵੋਟਰ ਹੈ ਜਿਹਦੀ ਅਜੇ ਮੈਪਿੰਗ ਨਹੀਂ ਹੋਈ। ਤੇ ਇਹਨਾਂ ਦੇ ਆਧਾਰ ਦੇ ਉੱਤੇ ਇਹਨਾਂ ਸਾਰਿਆਂ ਦੀ ਹੁਣ SIR ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਣੀ ਹੈ। ਤੇ ਉਹ ਕਹਿੰਦੇ ਜੀ ਜਿਨ੍ਹਾਂ ਦੀ ਨਹੀਂ ਹੋਈ, ਮੰਨ ਲਓ 13%, 14%, 30 ਲੱਖ, ਇਹਦਾ ਸਾਰਾ ਵੇਰਵਾ
ਕਹਿੰਦੇ ਜੀ ਅਸੀਂ ਤੁਹਾਡੀਆਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਉਪਲਬਧ ਕਰਾਤਾ ਹੈ। ਠੀਕ ਹੈ। ਸੋ ਇਸ ਲਈ BLO ਬਾਹਰੋਂ ਨਹੀਂ ਹੈਗੇ। ਹੂੰ। BLO ਆਪਣੇ ਪਿੰਡਾਂ ਤੋਂ, ਆਪਣੇ ਮੁਹੱਲਿਆਂ ਤੋਂ, ਆਪਣੇ ਇਲਾਕਿਆਂ ਤੋਂ, ਆਪਣੇ ਗਵਾਂਢੀ ਪਿੰਡਾਂ ਤੋਂ ਹੀ ਨੇ। ਮਾਸਟਰ ਨੇ ਜ਼ਿਆਦਾਤਰ, ਉਹ ਆਪਣੇ ਹੀ ਸਧਾਰਨ ਆਪਣੇ ਹੀ ਪਰਿਵਾਰਾਂ ਦੇ ਸਾਥੀ ਨੇ, ਪਰ ਉਹਨਾਂ ਤੇ ਸਰਕਾਰੀ ਤੰਤਰ ਦਾ ਦਬਾਅ ਅਜਿਹਾ ਕਿ ਉਹ ਵਿਚਾਰੇ ਇੱਕ ਅੱਖਰ ਵੀ ਇੱਧਰ ਉੱਧਰ ਨਹੀਂ ਕਰ ਸਕਦੇ। ਇਸ ਲਈ ਜਿਹੜਾ ਭਰਾ ਆਪਣੇ ਪਿੰਡ ਤੋਂ, ਆਪਣੇ ਗ੍ਰਾਂ ਤੋਂ, ਆਪਣੇ ਸੂਬੇ ਤੋਂ ਦੂਰ ਬੈਠਾ ਹੈ, ਅੱਜ ਦੀ ਤਰੀਕ 'ਚ ਟੈਕਨੋਲੋਜੀ ਦਾ ਯੁੱਗ ਹੈ, ਫੋਨ ਰਾਹੀਂ, WhatsApp ਕਾਲ ਰਾਹੀਂ, ਈਮੇਲ ਰਾਹੀਂ ਤੁਸੀਂ ਆਪਣੇ BLO ਤੱਕ ਪਹੁੰਚ ਕਰ ਸਕਦੇ ਹੋ। ਜ਼ਰੂਰੀ ਨਹੀਂਗਾ ਕਿ ਸਾਰਾ ਪਰਿਵਾਰ ਹੈ ਉੱਥੇ ਜਾਵੇ, ਕੋਈ ਇੱਕ ਜੀ ਜਾ ਕੇ ਵੀ, ਇੱਕ ਮੈਂਬਰ ਜਾ ਕੇ ਵੀ ਦਸਤਾਵੇਜ਼ੀ ਤੌਰ ਤੇ ਸਾਰੀ ਕਾਰਵਾਈ ਮੁਕੰਮਲ ਕਰਾ ਸਕਦਾ। ਉਹਦੇ ਲਈ ਤੁਸੀਂ ਤੈਅ ਸਮੇਂ ਦੇ ਅੰਦਰ ਹੀ, ਜਿਵੇਂ ਅੱਜ ਤੋਂ ਸ਼ੁਰੂ ਹੈ ਪ੍ਰਕਿਰਿਆ, ਤਾਂ ਕੋਸ਼ਿਸ਼ ਕਰੋ ਜਿਹੜੇ NRI ਭਰਾ ਸਾਡੇ ਸੁਣ ਰਹੇ ਨੇ, ਜਿਹੜੇ ਇੱਥੇ ਬੈਠੇ ਨੇ, ਉਹਨਾਂ ਦੀਆਂ ਵੋਟਾਂ ਉੱਥੇ ਨੇ, ਟੂਰਿਸਟ ਵੀਜ਼ੇ ਤੇ ਨੇ, ਵਰਕ ਵੀਜ਼ੇ ਤੇ ਨੇ, ਕਿਸੇ ਹੋਰ ਵੀਜ਼ੇ ਤੇ ਨੇ, ਉਹ ਇਸ ਤਰ੍ਹਾਂ ਉੱਧਰ ਆਏ ਹੋਏ ਨੇ, ਪਰ ਉਹਨਾਂ ਦਾ ਪਿਛੋਕੜ ਪੰਜਾਬ ਹੀ ਹੈ, ਭਾਰਤ ਹੀ ਹੈ। ਉਹ ਆਪਣੇ ਪਿੰਡ BLO ਨਾਲ ਸੰਪਰਕ ਕਰ ਸਕਦੇ ਨੇ। ਉਹਦੇ ਲਈ ਉਹ ਆਪਣੇ ਕਿਸੇ ਸਾਕ ਸੰਬੰਧੀ, ਪਰਿਵਾਰਕ ਜੀ, ਆਂਢੀ ਗੁਆਂਢੀ, ਮਿੱਤਰ ਸੱਜਣ, ਉਹਦਾ ਸਹਾਰਾ ਲੈ ਸਕਦੇ ਨੇ। ਨਹੀਂ ਤਾਂ ਸਭ ਤੋਂ ਵਧੀਆ ਫਾਰਮੂਲਾ ਹੈ ਕਿ ਤੁਸੀਂ ਆਪਣੇ ਪਿੰਡ ਦੇ ਸਰਪੰਚ ਨਾਲ ਤਾਲਮੇਲ ਕਰੋ, ਆਪਣੇ ਮੁਹੱਲੇ ਦੇ ਪੰਚ ਨਾਲ ਤਾਲਮੇਲ ਕਰੋ, ਉਹਦੇ ਰਾਹੀਂ BLO ਨਾਲ ਤਾਲਮੇਲ ਬਿਠਾਓ, ਆਪਣੇ ਦਸਤਾਵੇਜ਼ WhatsApp ਰਾਹੀਂ ਭੇਜੋ, ਉੱਥੇ ਪ੍ਰਿੰਟ ਕਢਾਏ ਜਾਣ, ਫੋਟੋਆਂ ਕਢਾਈਆਂ ਜਾਣ, ਤੇ ਤੁਹਾਡਾ ਕਾਰਵਾਈ ਮੁਕੰਮਲ ਹੋ ਜਾਵੇ। ਇਹਨੂੰ ਗੰਭੀਰਤਾ ਨਾਲ ਲਿਓ। ਸਹੀ ਹੈ। ਜੇ ਵੋਟਾਂ ਕੱਟ ਹੋ ਗਈਆਂ, ਤੁਸੀਂ ਸੂਚੀ ਚੋਂ ਬਾਹਰ ਹੋ ਗਏ, ਦੁਬਾਰਾ ਬਹਾਲ ਕਰਾਉਣੀ ਬਹੁਤ ਔਖੀ ਹੈ। ਜਿਹੇ ਜਿਹਾ ਸਾਡਾ ਤੰਤਰ ਹੈ, ਆਪਣੇ ਆਪ ਨੂੰ ਆਪ ਹੀ ਸਾਬਤ ਕਰਨਾ ਮੁਸ਼ਕਲ ਹੋ ਜਾਂਦਾ ਕਿ ਮੈਂ ਆ ਜੀ। ਇਹ ਬੜੀ, ਇਸ ਲਈ ਇਹਨੂੰ ਹਲਕੇ 'ਚ, ਹਾਂ ਜੇ ਮੌਜੂਦਾ ਸਰਪੰਚ ਨਾਲ ਨਹੀਂ ਬਣਦੀ ਬਾਈ, ਸਾਬਕਾ ਸਰਪੰਚ ਵੀ ਉਨੀ ਕੁ ਤਾਕਤ ਰੱਖਦੇ ਹੀ ਹੁੰਦੇ ਨੇ, ਕੰਮ ਕਰ ਉਹਨਾਂ ਨੂੰ ਵੱਧ ਕਈ ਵਾਰ ਤਜਰਬਾ ਹੁੰਦਾ ਕਿਵੇਂ ਹੁੰਦਾ, ਇਸ ਲਈ ਉਹਨਾਂ ਨਾਲ ਕਰ ਲਿਓ, ਪਰ ਆਪਣੇ ਪਿੰਡ ਨਾਲ ਰਾਬਤਾ ਕਰ ਲਿਓ, ਤਾਂ ਵੋਟ ਬਚਣੀ ਹੈ, ਨਹੀਂ ਕੱਟੀ ਵੀ ਜਾ ਸਕਦੀ ਹੈ। ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਰਵਨੀਤ ਬਿੱਟੂ ਦੀ, ਕਹਿੰਦੇ ਰਵਨੀਤ ਬਿੱਟੂ ਨੂੰ ਧਾਰਮਿਕ ਸਜ਼ਾ ਲੱਗੀ ਹੈ ਜੀ। ਰਵਨੀਤ ਬਿੱਟੂ ਦਾ ਮਾਮਲਾ ਇਹਨਾਂ ਦਿਨਾਂ 'ਚ ਵੈਸੇ ਤਾਂ ਉਹ ਵੀ ਚੱਲੀ ਜਾਂਦਾ ਕਿ ਕਦੋਂ ਅਸਤੀਫਾ, ਕਦੋਂ ਕੀ, ਰਾਜ ਸਭਾ ਵੀ ਖਤਮ ਹੋ ਗਈ ਤੇ ਮੰਤਰੀ ਦਾ ਚੱਲੀ ਜਾਂਦਾ। ਪਰ ਰਵਨੀਤ ਬਿੱਟੂ ਦਾ ਇਹ ਮਾਮਲਾ ਹੈਗਾ, ਇਹ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤੀ ਚੋਣ ਵਾਲੇ ਦਿਨ ਦਾ, ਜਿਸ ਦਿਨ ਵੋਟਾਂ ਪੈਣੀਆਂ। ਇੱਕ ਬੰਦਾ ਜਿਹੜਾ ਕਿਸੇ ਸਮੇਂ ਭਗਵੰਤ ਮਾਨ ਦੀ ਟੀਮ ਦਾ ਖਾਸ ਸੀ, ਉਧਰ ਸੀ, ਉਹ ਉਧਰੋਂ ਟੁੱਟ ਕੇ ਨਿਰਾਸ਼ ਹੋ ਕੇ ਇੱਧਰ ਆ ਗਿਆ, BJP ਨੇ ਆਪਣੇ 'ਚ ਰਲਾ ਲਿਆ, ਤੇ ਵੋਟਾਂ ਵਾਲੇ ਦਿਨ ਖਹਿਬਾਜੀ ਹੋ ਗਈ ਜੀ, ਆਹ ਹੋ ਗਿਆ ਜੀ, ਲਓ ਜੀ ਸਰਕਾਰ ਨੇ ਚੱਕ ਲਿਆ ਜੀ, ਪੁਲਿਸ ਨੇ ਚੱਕ ਲਿਆ ਜੀ। ਉਹਨੂੰ ਛਡਾਉਣ ਦੇ ਲਈ ਰਵਨੀਤ ਬਿੱਟੂ ਨੇ ਖਾਸੀ ਭੱਜ-ਨੱਠ ਕੀਤੀ ਸੀ, ਤੇ ਕਈ ਥਾਵਾਂ ਤੇ ਉਹਨਾਂ ਦਾ ਪੁਲਿਸ ਅਧਿਕਾਰੀਆਂ ਨਾਲ ਟਕਰਾਅ ਵੀ ਹੋਇਆ। ਚੰਗੇ ਰੈਂਕ ਦੇ ਅਧਿਕਾਰੀਆਂ ਨਾਲ ਉਹ ਤਕਰਾਰ ਕਰਦੇ, ਬਹਿਸ ਦੇ ਤੂੰ-ਮੈਂ ਕਰਦੇ ਵੀ ਨਜ਼ਰ ਆਏ ਜੀ। ਤੇ ਉਸ ਪ੍ਰਕਿਰਿਆ 'ਚ ਧੱਕਾ ਮੁੱਕੀ ਹੋ ਗਈ, ਕੁਛ ਹੋ ਗਿਆ, ਤੇ ਉਧਰੋਂ ਵੀ ਉਹਨਾਂ ਨਾਲ ਵਧੀਕੀ ਕੀਤੀ ਜਾ ਰਹੀ ਸੀ। ਮਤਲਬ ਜੇ ਤੁਸੀਂ ਅੰਦਾਜ਼ਾ ਲਾ ਲਓ, ਇੱਕ ਕੇਂਦਰੀ ਮੰਤਰੀ ਹੈ ਨਾ, ਕਿਸੇ ਬੰਦੇ ਨੂੰ ਮਿਲਣ ਲਈ ਥਾਣੇ ਤੱਕ ਨਹੀਂ ਜਾ ਸਕਦਾ, ਤਾਂ ਫਿਰ ਆਮ ਬੰਦੇ ਦੀ ਕਿੱਥੇ ਸੁਣਵਾਈ ਹੁੰਦੀ ਹੋਣੀ, ਇਹ ਅੰਦਾਜ਼ਾ ਤਾਂ ਉਸ ਦਿਨ ਲੱਗਦਾ ਸੀ। ਪਰ ਰਵਨੀਤ ਬਿੱਟੂ ਕਹਿੰਦੇ ਕਿ ਵੀ ਮੈਂ ਉਸ ਦਿਨ ਭਾਵਨਾ 'ਚ ਬਹਿ ਗਿਆ, ਤਕਰਾਰ ਬਹਿਸ ਦੇ ਵਿੱਚ ਮੈਨੂੰ ਪਤਾ ਨਹੀਂ ਲੱਗਿਆ, ਮੈਂ ਕੁਝ ਸ਼ਬਦ ਜਿਹੇ ਵਰਤ ਲਏ ਜਿਹੜੇ ਕਾਨੂੰਨੀ ਤੌਰ ਤੇ ਵੀ ਬੋਲਣੇ ਨਹੀਂ ਬਣਦੇ ਸੀ। ਪੁਲਿਸ ਅਧਿਕਾਰੀ ਨਾਲ ਬਹਿਸ ਦੇ ਦੌਰਾਨ ਉਹਨਾਂ ਦੇ ਲਈ, ਪੁਲਿਸ ਵਾਲਿਆਂ ਦੇ ਲਈ, ਉਹ ਕਿ ਕਾਨੂੰਨੀ ਤੌਰ ਤੇ ਵੀ ਬੋਲਣੇ ਨਹੀਂ ਬਣਦੇ ਸੀ, ਸਮਾਜਿਕ ਤੌਰ ਤੇ ਵੀ ਉਹ ਸ਼ੋਭਦੇ ਨਹੀਂ ਸੀ, ਤੇ ਜਾਤੀ ਤੌਰ ਦੇ ਉੱਤੇ ਵੀ ਉਹ ਬਹੁਤ ਹਲਕੇ ਘਟੀਆ ਸ਼ਬਦ ਸੀਗੇ, ਕਿਉਂਕਿ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਵੀ ਉਹਦੇ ਵਿੱਚ ਕੀਤੀ ਗਈ। ਸੋ ਇਸ ਨੂੰ ਲੈ ਕੇ ਐਸਸੀ ਕਮਿਸ਼ਨ ਨੇ ਉਹਨਾਂ ਨੂੰ ਤਲਬ ਕਰ ਲਿਆ ਸੀ, ਪੰਜਾਬ ਐਸਸੀ ਕਮਿਸ਼ਨ ਨੇ। ਠੀਕ ਹੈ ਜੀ। ਤੇ ਅੱਜ ਕੱਲ ਖੜੀ ਸਾਹਿਬ ਦੀ ਵੀ ਕਚਹਿਰੀ ਖੂਬ ਚੱਲਦੀ ਹੈ, ਬੜੀ ਚਰਚਾ ਰਹਿੰਦੀ ਹੈ ਉਹਦੀ ਵੀ। ਉਹਨਾਂ ਨੇ ਵੀ ਵੀਡੀਓਗ੍ਰਾਫੀ ਰਾਹੀਂ, ਜਦੋਂ ਕਿ ਇਹ ਗੱਲਾਂ ਮੈਨੂੰ ਲੱਗਦਾ ਕਿ ਨਿੱਜੀ ਹੋਣੀਆਂ ਚਾਹੀਦੀਆਂ ਨੇ, ਜਦੋਂ ਅਜਿਹੀਆਂ, ਚਾਹੇ ਉਹ ਜਥੇਦਾਰ ਸਾਹਿਬ ਕੋਲ ਪੇਸ਼ੀ ਵਾਲੀਆਂ ਵੀਡੀਓ ਦਾ ਮਾਮਲਾ ਹੋਵੇ, ਚਾਹੇ ਪੇਸ਼ੀਆਂ ਵਾਲਾ ਮਾਮਲਾ ਹੋਵੇ ਨਾ। ਸੋ ਇਸ ਲਈ ਇਹਨੂੰ ਚਮਕਾ ਕੇ ਬਾਹਰ ਜਨਤਕ ਕਰਕੇ ਮੈਨੂੰ ਲੱਗਦਾ ਕਿ ਨਿੱਜੀ ਹੋਣਾ ਚਾਹੀਦਾ। ਚਲੋ ਹੁਣ ਰਵਨੀਤ ਬਿੱਟੂ ਨੂੰ ਬੁਲਾਇਆ ਜਾ ਰਿਹਾ ਸੀ, ਰਵਨੀਤ ਬਿੱਟੂ ਆਪਣੇ ਵਕੀਲਾਂ ਰਾਹੀਂ ਜਵਾਬ ਦੇ ਰਹੇ ਸੀ। ਆਖਰ ਕੱਲ ਪੇਸ਼ ਹੋਣਾ ਪਿਆ। ਜਦੋਂ ਪੇਸ਼ ਹੋਏ, ਉਹ ਕਹਿੰਦੇ ਵੀ ਅਸੀਂ ਉਹ ਵੀਡੀਓ ਜਦੇ ਹਟਾ ਲਈ ਸੀ ਜੀ, ਮੈਨੂੰ ਅਹਿਸਾਸ ਹੋ ਗਿਆ ਸੀ ਬਾਅਦ ਚੋਂ ਕਿ ਗਲਤ ਹੋ ਗਿਆ, ਮੈਂ ਮਾਫੀ ਵੀ ਮੰਗ ਲਈ ਸੀ, ਅਸੀਂ ਵੀਡੀਓ ਵੀ ਹਟਾ ਲਈ ਸੀ। ਪਰ ਅੱਜ ਦੀ ਤਰੀਕ ਦੇ ਵਿੱਚ ਤਾਂ ਮਤਲਬ ਤੁਸੀਂ ਪੋਸਟ ਪਾ ਦਿਓ ਤੇ ਬਾਅਦ ਚੋਂ ਚਾਹੇ ਹਟਾ ਲਓ, ਮੀਡੀਆ ਨੇ ਵੀ ਸਾਂਭ ਲੈਣੀ ਹੁੰਦੀ ਹੈ, ਤੁਹਾਡੇ ਵਿਰੋਧੀਆਂ ਨੇ ਵੀ ਸਾਂਭ ਲੈਣੀ ਹੁੰਦੀ ਹੈ, ਸੋਸ਼ਲ ਮੀਡੀਆ ਦੇ ਮਾਹਿਰਾਂ ਨੇ ਵੀ ਸਾਂਭ ਲੈਣੀ ਹੁੰਦੀ ਹੈ, ਬਾਅਦ ਚੋਂ ਵੀ ਚੱਲੀ ਜਾਂਦੀ ਆ। ਹੁਣ ਆ ਵੀਡੀਓ ਵਾਲੇ ਮਾਮਲੇ 'ਚ ਸੁਪਰੀਮ ਕੋਰਟ ਕੋਲ ਗਏ ਸੀ ਇਹ ਭਗਵੰਤ ਮਾਨ ਹੋਰੀ ਕਿ ਸਾਡੀ ਕਿਰਦਾਰਕੁਸ਼ੀ ਹੋ ਰਹੀ ਹੈ ਜੀ, ਸਾਡੇ ਖਿਲਾਫ ਵੀਡੀਓ ਫੈਲਾਈ ਜਾ ਰਹੀ ਹੈ ਜੀ। ਸੁਪਰੀਮ ਕੋਰਟ ਨੇ ਕਹਿਤਾ ਵੀ ਇਹ ਵੀਡੀਓ ਨਹੀਂ ਚੱਲਣੀ ਚਾਹੀਦੀ, ਹਟ ਗਈਆਂ, ਅਧਿਕਾਰਤ ਚੈਨਲਾਂ ਤੋਂ, ਪਲੇਟਫਾਰਮਾਂ ਤੋਂ ਹਟ ਗਈਆਂ, ਪਰ ਲੋਕ ਸਾਂਭੀ ਬੈਠੇ ਸੀ। ਹੁਣ ਫਿਰ ਤੁਰੀਆਂ ਫਿਰਦੀਆਂ, ਇੱਕ ਕੀ ਹੁਣ ਕਈ ਤੁਰੀਆਂ ਫਿਰਦੀਆਂ, ਹੁਣ ਅਸਲੀ ਨਕਲੀ ਕਾਜ਼ੀਆਂ ਤੁਰੀਆਂ ਫਿਰਦੀਆਂ। ਸੋ ਇਸ ਲਈ ਰਵਨੀਤ ਬਿੱਟੂ ਦੇ ਹਟਾਉਣ ਦੇ ਬਾਵਜੂਦ ਉਹ ਵੀਡੀਓ ਹਟੀਆਂ ਤਾਂ ਨਹੀਂ, ਚਰਚਾ ਚਾਹੀਦੀਆਂ ਨੇ। ਫਿਰ ਇਸ ਲਈ ਰਵਨੀਤ ਬਿੱਟੂ ਨੇ ਦੁਬਾਰਾ ਲਿਖਤੀ ਮਾਫੀ ਮੰਗੀ ਐਸਸੀ ਕਮਿਸ਼ਨ ਮੂਹਰੇ ਪੇਸ਼ ਹੋ ਕੇ। ਠੀਕ ਹੈ। ਤੇ ਉਸ ਲਿਖਤੀ ਮਾਫੀ ਤੋਂ ਬਾਅਦ ਐਸਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਉਹਨਾਂ ਨੂੰ ਸਜ਼ਾ ਸੁਣਾਈ ਧਾਰਮਿਕ। ਬਹਿਸ ਇਹਦੇ ਦੇ ਵਿੱਚ ਤੁਰ ਪਈ
ਕਿ ਕੀ ਕੋਈ ਕਮਿਸ਼ਨ ਹੈ ਧਾਰਮਿਕ ਸਜ਼ਾ ਲਾ ਸਕਦਾ? ਪਰ ਤਾਂ ਵੀ ਇਸ ਬਹਾਨੇ ਹੀ ਸੀ ਸ਼ਾਇਦ ਬਿੱਟੂ ਨੂੰ ਉਹ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸਮਾਂ ਹੀ ਨਾ ਮਿਲਦਾ, ਹੈ ਨਾ। ਚਲੋ ਇਸ ਬਹਾਨੇ ਉਹ ਸ਼ਾਇਦ ਉੱਥੇ ਨਤਮਸਤਕ ਹੋਏ ਹੋਣ। 4 ਸਥਾਨਾਂ ਤੇ ਜਾਣ ਦਾ ਉਹਨਾਂ ਨੂੰ ਫੈਸਲਾ ਸੁਣਾਇਆ ਗਿਆ, ਧਾਰਮਿਕ ਸਜ਼ਾ ਸੁਣਾਈ ਗਈ ਹੈ। 2 ਅੰਮ੍ਰਿਤਸਰ ਨਾਲ ਸੰਬੰਧਿਤ ਨੇ, 2 ਇੱਕ ਫਲੋਰ ਤੇ ਜਲੰਧਰ ਨਾਲ ਸੰਬੰਧਿਤ। ਜੀ ਸ਼੍ਰੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਉਹਨਾਂ ਨੂੰ ਕਿਹਾ ਗਿਆ ਕਿ ਜਾਓ। ਇਸੇ ਤਰ੍ਹਾਂ ਭਗਵਾਨ ਵਾਲਮੀਕ ਜੀ ਦਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਸਥਾਨ ਹੈ ਰਾਮ ਤੀਰਥ, ਉੱਥੇ ਜਾਣ ਦੀ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ। ਫਿਰ ਫਲੋਰ ਦੇ ਵਿੱਚ ਡੇਰਾ ਬ੍ਰਹਮਦਾਸ ਜੀ ਦਾ ਜਿਹੜਾ ਸਥਾਨ ਹੈ ਉੱਥੇ, ਫਿਰ ਡੇਰਾ ਸੱਚਖੰਡ ਬੱਲਾ ਜਲੰਧਰ ਦੇ ਵਿੱਚ। ਇਹਨਾਂ 4 ਥਾਵਾਂ ਤੇ ਬਿੱਟੂ ਨੂੰ ਜਾ ਕੇ ਅਰਦਾਸ ਕਰਨ, ਜੋਦੜੀ ਕਰਨ ਤੇ ਨਤਮਸਤਕ ਹੋਣ ਦੀ ਸਜ਼ਾ ਸੁਣਾਈ ਗਈ। ਹੁਣ ਇਹਦੇ ਉੱਤੇ ਵੀ ਵੱਖਰੀ ਚਰਚਾ ਤਾਂ ਹੈਗੀ ਆ, ਪਰ ਬਿੱਟੂ ਨੇ ਆਪਣੀ ਮਾਫੀ ਮੰਗ ਕੇ ਆਪਣੀ ਜਾਨ ਛੁਡਾ ਲਈ ਹੈ। ਚਲੋ ਇਸ ਬਹਾਨੇ ਧਾਰਮਿਕ ਸਥਾਨਾਂ ਦੀ ਦਰਸ਼ਨ ਫੇਰੀ ਤਾਂ ਕਰਿਆ ਹੋਣਗੇ। ਜੀ, ਲੀਡਰ ਕਈ ਵਾਰੀ ਨਾ ਤੇਜ਼ ਹੁੰਦੇ, ਤੇਜ਼ ਤਰਾਰ ਹੁੰਦੇ। ਜਿਵੇਂ ਆਪਾਂ ਪਹਿਲਾਂ ਖਬਰ ਦੇ ਵਿੱਚ ਗੱਲ ਸਾਂਝੀ ਕੀਤੀ ਸੀ ਵੀ ਸੁਖਬੀਰ ਬਾਦਲ ਵੀ ਖੁੰਝ ਗਏ, ਭਗਵੰਤ ਮਾਨ ਵੀ ਖੁੰਝ ਗਏ। ਕਈ ਬੰਦੇ ਨੂੰ ਪਤਾ ਹੁੰਦਾ ਹੈ ਕਿ ਇਹਦੇ ਜਿਹੜੇ ਸਿੱਟੇ ਨੇ ਉਹ ਬਹੁਤ ਦੂਰਗਾਮੀ ਨਿਕਲਣਗੇ, ਚੋਣਾਂ ਨੇ ਤੇ ਕੋਈ ਜ਼ੋਖਮ ਜਿਹੜਾ ਉਹ ਮੁੱਲ ਨਹੀਂ ਲੈਣਾ ਚਾਹੀਦਾ। ਰਵਨੀਤ ਬਿੱਟੂ ਨੇ ਬੇਸ਼ੱਕ ਉਸ ਦਿਨ ਤਾਂ ਭਖੇ ਨੇ ਬਹੁਤ ਅਪਸ਼ਬਦ ਤੇ ਬਹੁਤ ਅਵਾ ਤਵਾ ਬੋਲਤਾ ਸੀ, ਪਰ ਫਿਰ ਵੀ ਡੈਮੇਜ ਕੰਟਰੋਲ ਕਰ ਗਏ, ਕਿਉਂਕਿ ਪੁਲਿਸ ਨਾਲ ਜਦੋਂ ਤੁਸੀਂ ਸਿੱਧਾ ਪੰਗਾ ਲੈਂਦੇ ਆ ਨਾ। ਨਹੀਂ ਪ੍ਰਵੀਨ ਜੀ, 2 ਚੀਜ਼ਾਂ ਨੇ। ਇੱਕ ਤਾਂ ਇਹ ਹੈ ਕਿ ਜਿਹੜੇ ਤੇਜ਼ ਤਰਾਰ ਕਹਿ ਰਹੇ ਹੋ ਦੋਹਰੇ ਤੇਜ਼ ਤਰਾਰ ਹੁੰਦੇ ਨੇ। ਦੋਹਰੇ ਬਿਲਕੁਲ, ਕਿ ਆਪਣੀ ਗੱਲ ਕਹਿ ਦੋ, ਫੈਲਾ ਦੋ ਤੇ ਬਾਅਦ ਚ ਮਾਫੀ ਮੰਗ ਲਓ ਜੀ। ਤੇ ਜਿਹੜੇ ਕਹਿੰਦੇ ਨੇ ਕਿ ਭਾਵਨਾਤਮਕ ਤੌਰ ਤੇ ਕਿਹਾ ਜਾਂਦਾ ਹੈ, ਗੁੱਸੇ 'ਚ ਕਿਹਾ ਜਾਂਦਾ ਹੈ, ਗੁੱਸੇ 'ਚ ਔਰ ਭਾਵਨਾਤਮਕ ਤੌਰ ਦੇ ਉੱਤੇ ਉਹੀ ਸ਼ਬਦ ਆਉਂਦੇ ਨੇ ਜਿਹੜੀ ਮਨਸ਼ਾ ਤੁਸੀਂ ਦਿਮਾਗ 'ਚ ਰੱਖਦੇ ਆ। ਬਿਲਕੁਲ ਸਹੀ ਹੈ। ਇਹਦਾ ਮਤਲਬ ਤੁਹਾਡੇ ਦਿਮਾਗ ਦੇ ਵਿੱਚ ਗੰਦੀ ਮਾਨਸਿਕਤਾ ਹੈਗੀ ਆ, ਤਾਂ ਗੰਦੇ ਸ਼ਬਦ ਨਿਕਲਦੇ ਨੇ। ਇਹ ਵੀ ਹੈ, ਬਿਲਕੁਲ ਜੀ, ਇਹ ਵੀ ਹੈ। ਤੇ ਨਾਲੇ ਪਤਾ ਲੱਗ ਜਾਂਦਾ ਨਾ ਤੁਹਾਨੂੰ ਵੀ ਪੁਲਿਸ ਨਾਲ ਪੰਗਾ ਲੈ ਲਿਆ ਹੁਣ, ਤੇ ਹੁਣ ਗੱਲ ਵੱਧ ਜੂਗੀ ਬਹੁਤ ਜ਼ਿਆਦਾ। ਇੱਕ ਜਾਤੀ ਸੂਚਕ ਹੋ ਗਿਆ, ਇੱਕ ਪੁਲਿਸ ਨਾਲ ਸਿੱਧਾ ਪੰਗਾ ਲੈ ਲਿਆ, ਤੇ ਜਦੋਂ ਗੁੱਸਾ ਠੰਡਾ ਹੁੰਦਾ ਫਿਰ ਬੰਦੇ ਨੂੰ ਪਤਾ ਲੱਗਦਾ ਕਿ ਉਦੋਂ ਹਕੀਕਤ 'ਚ ਉਦੋਂ ਆਉਂਦਾ, ਅਸਲ 'ਚ ਪਹਿਲਾਂ ਹਕੀਕਤ 'ਚ ਨਹੀਂ ਹੁੰਦਾ। ਬਹੁਤ ਧੰਨਵਾਦ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਦੇ ਖਾਸ ਜਾਣਕਾਰੀਆਂ ਦੇ ਲਈ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ।